ਹੁਣ ਬਹੁਤ ਸਾਰੇ ਇਹ ਵੀ ਬਿਆਨ ਕਰ ਰਹੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਵੇਂ ਸ਼ਹੀਦ ਹੋਏ। ਸਭ ਤੋਂ ਵੱਡੀ ਰੁਕਾਵਟ ਔਰ ਜਿਸ ਦਾ ਖਮਿਆਜ਼ਾ ਵੀ ਅਸੀਂ ਹੁਣ ਤੱਕ ਵੀ ਭੁਗਤਦੇ ਹਾਂ ਉਹ ਇਹ ਸੀ ਕਿ ਜਦੋਂ ਅਸੀਂ ਆਪਣੀਆਂ ਸਪੀਚਿਸ ਦੇ ਵਿੱਚ, ਆਪਣੀਆਂ ਲਿਖਤਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਹਿ ਕੇ ਐਡਰੈਸ ਕਰਦੇ ਸੀ ਤੇ ਬਹੁਤ ਵੱਡੀ ਵਿਰੋਧਤਾ ਉਸ ਤਬਕੇ ਵੱਲੋਂ ਸੀ ਜਿਹੜਾ ਨੂੰ ਇਹ ਗੱਲ ਦੇ ਉੱਤੇ ਯਕੀਨ ਦਹਾਨੀ ਸੀ ਕਿ ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ। ਕਈ ਵਾਰ ਤਾਂ ਇੱਥੋਂ ਤੱਕ ਹੁੰਦਾ ਸੀ ਕਿ ਕੈਨੇਡਾ 'ਚ ਖਾਸ ਤੌਰ ਤੇ ਕਿ ਧਮਕੀ ਹੁੰਦੀ ਸੀ ਕਿ ਭਾਈ ਜੇ ਡਾਕਟਰ ਅਮਰਜੀਤ ਸਿੰਘ ਐਡਰੈਸ ਕਰਨਗੇ ਅਸੀਂ ਮਾਈਕ ਖੋਲਾਂਗੇ, ਉਹ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ ਔਰ ਬਹੁਤ ਸਾਰੇ ਹੋਰ ਨਾਂ ਨਾਲ ਜੋੜੇ ਜਾਂਦੇ ਸੀ ਕਿ ਜੀ ਉਹ ਵੀ ਕਹਿੰਦੇ ਨੇ ਚੜ੍ਹਦੀ ਕਲਾ 'ਚ ਨੇ, ਉਹ ਵੀ ਕਹਿੰਦੇ ਨੇ ਚੜ੍ਹਦੀ ਕਲਾ 'ਚ ਨੇ। ਕਿਸੇ ਨੇ ਜਿਵੇਂ ਸਾਡੇ 'ਚ ਮਿਸ ਇਨਫੋਰਮੇਸ਼ਨ ਫੈਲਾਉਣ ਦੇ ਲਈ ਹਕੂਮਤ ਜਿਹੜੀ ਆ ਉਹ ਚਾਰੇ ਕਰਦੀ ਹੈ, ਕਿਸੇ ਨੇ ਅਟੈਂਪਟ ਤਾਂ ਇਹੋ ਜਿਹਾ ਕੀਤਾ ਪਰ ਮੈਂ ਕਿਹਾ ਵੀ ਪ੍ਰੋਬਲਮ ਇਹ ਹੈ ਕਿ ਵੀ ਜੇ ਅਸੀਂ ਹੀ ਵੀ ਉਹਨੂੰ ਕੋਟ ਕਰਨ ਲੱਗ ਜਾਾਂਗੇ ਔਰ ਉਹ ਇੱਕ ਫੇਕ ਅਕਾਊਂਟ ਹੈ ਔਰ ਫੇਕ ਉਹ ਸਾਰੀ ਕਹਾਣੀ ਹੈ ਤੇ ਇਹ ਸਾਡੀ ਫਿਰ ਜਿਹੜੀ ਅਸਲੀਅਤ ਹੈ ਔਰ ਸਾਡੇ ਕੋਲ ਅਸਲੀਅਤ ਦੀਆਂ ਹੀ ਇੰਨੀਆਂ ਕਹਾਣੀਆਂ ਨੇ ਔਰ ਇਹੋ ਜਿਹੇ ਵਾਕਿਆਤ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਇਤਿਹਾਸ ਸਿਰਜ ਕੇ ਰੱਖ ਦਿੱਤਾ ਹੈ। ਡਾਕਟਰ ਸਿੰਥੀਆ ਨੇ ਆਪਣੀ ਕਿਤਾਬ ਦੇ ਵਿੱਚ ਜਿਹੜਾ ਬਰਾੜ ਦੀ ਆਪਣੀ ਲਿਖੀ ਹੋਈ ਕਿਤਾਬ ਹੈ ਆਪਰੇਸ਼ਨ ਬਲੂ ਸਟਾਰ ਏ ਟਰੂ ਸਟੋਰੀ, ਉਹਦੇ ਚੋਂ ਹੀ ਕੋਟ ਕਰ ਕਰਕੇ ਦੱਸਿਆ ਕਿ ਭਾਈ ਹਕੂਮਤ ਦੀਆਂ ਕਿਵੇਂ ਜ਼ਾਬਰ ਨੀਤੀਆਂ ਸੀ। ਉਹਨੇ ਕਿਹਾ ਜੀ ਬਰਾੜ ਕਹਿ ਰਿਹਾ ਜੀ ਅਸੀਂ ਟੈਂਕ ਇਸ ਲਈ ਮੰਗਵਾਏ ਕਿ ਜੇ ਸਵੇਰ ਤੱਕ ਜਿਹੜਾ ਹੈ ਉਹ ਇਹ ਗੱਲ ਮੁੱਕਦੀ ਨਾ ਤੇ ਹਜ਼ਾਰਾਂ ਲੋਕ ਜਿਹੜੇ ਨੇ ਥਾਂ ਥਾਂ ਚੱਲ ਪਏ ਸੀ ਦਰਬਾਰ ਸਾਹਿਬ ਵੱਲ ਕਰਕੇ, ਲੱਖਾਂ ਲੋਕਾਂ ਨੇ ਅੰਮ੍ਰਿਤਸਰ ਦੀਆਂ ਸਰਹੱਦਾਂ ਤੇ ਹੋਣਾ ਸੀ ਔਰ ਉਹ ਸਿਚੁਏਸ਼ਨ ਸਾਡੇ ਤੋਂ ਕੰਟਰੋਲ ਨਹੀਂ ਸੀ ਹੋਣੀ। ਹੁਣ ਉਹਨੂੰ ਕੋਟ ਕਰਕੇ ਉਹ ਕਹਿ ਰਹੇ ਹੈ ਵੀ ਇੱਕ ਪਾਸੇ ਇਹੀ ਜਿਹੜਾ ਜਰਨਲ ਹੈ ਔਰ ਇਹਨਾਂ ਦੀ ਹਕੂਮਤ ਇਹ ਕਹਿੰਦੀ ਹੈ ਕਿ ਜੀ ਮੁੱਠੀ ਭਰ ਲੋਕ ਜਿਹੜੇ ਨੇ ਉਹੀ ਅੰਦਰ ਸੀ ਔਰ ਅਸੀਂ ਤਾਂ ਗੁਰਦੁਆਰਿਆਂ ਦੀ ਪਵਿੱਤਰਤਾ ਬਹਾਲ ਕਰਨ ਦੇ ਲਈ ਅੰਦਰ ਗਏ। ਲੇਕਿਨ ਦੂਜੇ ਪਾਸੇ ਉਹੀ ਕਹਿ ਰਿਹਾ ਕਿ ਲੱਖਾਂ ਲੋਕ ਜਿਹੜੇ ਨੇ ਉਹ ਤੁਰ ਚੁੱਕੇ ਸੀ ਆਪਣੇ ਪਿੰਡਾਂ 'ਚੋਂ ਔਰ ਉਹਨਾਂ ਨੇ ਦਰਬਾਰ ਸਾਹਿਬ ਨੂੰ ਘੇਰ ਲੈਣਾ ਸੀ ਆ ਕੇ ਔਰ ਸਾਡੇ ਲਈ ਕੰਟਰੋਲ ਨਹੀਂ ਸੀ ਹੋਣਾ। ਬਾਬਾ ਵੀਰ ਸਿੰਘ ਨੌਰੰਗਾਬਾਦੀ ਔਰ ਭਾਈ ਮਹਾਰਾਜ ਸਿੰਘ ਜਿਵੇਂ ਸੰਤ ਭਿੰਡਰਾਂਵਾਲੇ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ ਤੇ ਜਿਹੜੇ ਨੇ ਜਾਣੇ ਜਾਂਦੇ ਸੀ, ਪਰ ਮੰਦੇ ਭਾਗਾਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ 84 ਪਿੰਡ ਦੇ ਵਿੱਚ ਮੁਖਬਰੀ ਦੇ ਥੱਲੇ ਭਾਈ ਮਹਾਰਾਜ ਸਿੰਘ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਸੀ ਕਿ ਭਾਈ ਮਹਾਰਾਜ ਸਿੰਘ ਹੋਰਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ ਗਿਆ ਤੇ ਉਹਨਾਂ ਦੀਆਂ ਖੁਫੀਆ ਰਿਪੋਰਟਾਂ 'ਚ ਲਿਖਿਆ ਹੈ ਕਿ ਵੀ ਇਹ ਭਾਈ ਮਹਾਰਾਜ ਸਿੰਘ ਨੂੰ ਪੰਜਾਬ 'ਚ ਰੱਖਣਾ ਠੀਕ ਨਹੀਂ ਹੈ। ਉਹਨੇ ਕਿਹਾ ਕਿ ਜਿਹੜੇ ਫੌਜੀ ਜਿਹੜੇ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਜਲੰਧਰ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਤੇ ਜਿੰਨੇ ਸਿੱਖ ਸਿਪਾਹੀ ਜਿਹੜੇ ਨੇ ਉਸ ਜੇਲ੍ਹ ਦੇ ਵੀ ਸੀ ਉਹਨਾਂ ਨੇ ਆ ਕੇ ਉਹਨਾਂ ਦੇ ਪੈਰਾਂ ਦੇ ਉੱਤੇ ਮੱਥਾ ਟੇਕਿਆ ਔਰ ਉਹਨਾਂ ਨੇ ਉਹਨਾਂ ਨੂੰ ਇਵੇਂ ਟਰੀਟ ਕੀਤਾ ਜਿਵੇਂ ਕਿ ਇੱਕ ਗੁਰੂ ਦਾ ਸਤਿਕਾਰ ਹੁੰਦਾ ਹੈ। ਜਨਰਲ ਸੁਬੇਗ ਸਿੰਘ ਜਦੋਂ ਕਿ ਉਹ ਇੱਕ ਨਾਇਕ ਦੇ ਤੌਰ ਤੇ ਉਹਨਾਂ ਦਾ ਉਭਾਰ ਹੋਇਆ ਪਰ ਔਰ ਇਹ ਵੀ ਇੱਕ ਹੋਰ ਕਹਾਣੀ ਹੈ ਕਿ ਕਿਉਂ ਉਹਨਾਂ ਦੇ ਉੱਤੇ ਫ੍ਰਿਵਲਸ ਜਿਹੜੇ ਨੇ ਉਹ ਕਰਪਸ਼ਨ ਚਾਰਜ ਲਾ ਕੇ ਉਹਨਾਂ ਨੂੰ ਫੌਜ ਤੋਂ ਜਿਹੜਾ ਉਹ ਕੱਢਿਆ ਗਿਆ ਸੀ ਕਿਉਂਕਿ ਇਹ 71 ਤੋਂ ਬਾਅਦ ਜਦੋਂ ਉਹਨਾਂ ਦੀ ਪੋਸਟਿੰਗ ਇੱਕ ਥਾਂ ਤੇ ਹੁੰਦੀ ਹੈ ਜਿੱਥੇ ਕਿ ਜੈ ਪ੍ਰਕਾਸ਼ ਨਾਰਾਇਣ ਆਪਣਾ ਵੱਡਾ ਜਲਸਾ ਕਰ ਰਿਹਾ ਔਰ ਇੰਦਰਾ ਗਾਂਧੀ ਦੇ ਹੁਕਮਾਂ ਥੱਲੇ ਉਸ ਵੇਲੇ ਦੀ ਏਜੰਸੀਆਂ ਵਾਲੇ ਜਿਹੜੇ ਇੰਟੈਲੀਜੈਂਸ ਏਜੰਸੀਆਂ ਵਾਲੇ ਸੁਬੇਗ ਸਿੰਘ ਨੂੰ ਕਹਿੰਦੇ ਨੇ ਕਿ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਕਰੋ, ਉਹ ਇਨਕਾਰ ਕਰ ਦਿੰਦਾ। ਉਹ ਕਹਿੰਦਾ ਵੀ ਅਸੀਂ ਫੌਜ ਹੈ, ਸਾਡਾ ਇਹ ਕੰਮ ਨਹੀਂ ਹੈ, ਨਾ ਹੀ ਮੈਂ ਆਪਣੀ ਕੋਈ ਟੁਕੜੀ ਭੇਜ ਸਕਦਾ ਹਾਂ ਗ੍ਰਿਫਤਾਰੀ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਵਰ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच में बहुत शुक्रिया जी। डॉक्टर साहब आज 8 जून 2021 25 जेठ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ
ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੁਣ ਆਪਾਂ ਅਪੀਲ ਐਂਡ ਥੈਂਕਸ ਕਰਾਂਗੇ ਸੋ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸੋ ਪਹਿਲਾਂ ਤਾਂ ਅਪੀਲ ਕਿ TV84 ਵੱਲੋਂ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਾਰਾ ਜਿਹੜਾ ਜੂਨ ਦਾ ਮਹੀਨਾ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਔਰ ਇਸ ਘੱਲੂਘਾਰੇ ਮਹੀਨੇ ਵਿੱਚ ਤੁਸੀਂ ਵੀ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ ਅਤੇ ਆਪਣਾ ਸੁਨੇਹਾ TV84 ਦੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਆਪਣਾ ਸੁਨੇਹਾ ਸਾਂਝਾ ਕਰਨ ਲਈ ਸਾਡਾ ਜਿਹੜਾ ਨੰਬਰ ਹੈਗਾ 5166191984 ਤੇ ਕਾਲ ਕਰ ਸਕਦੇ ਹੋ। ਮੈਸੇਜ WhatsApp ਦੇ ਉੱਪਰ ਤੁਸੀਂ ਕਰ ਸਕਦੇ ਹੋ। ਸੋ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ TV84 ਦੇ ਪਲੇਟਫਾਰਮ ਨੂੰ ਮਜ਼ਬੂਤ ਬਣਾਓ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਇੰਕ ਹਿਊਸਟਨ ਟੈਕਸਸ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਸਿੱਖ ਨੈਸ਼ਨਲ ਸੈਂਟਰ ਦੀ ਜਿਹੜੀ ਸ਼ੁਰੂਆਤ ਟੈਕਸਸ ਵਿੱਚ ਵਸਦੇ ਸਿੱਖਾਂ ਦੇ ਕੌਮੀ ਹਿੱਤਾਂ ਦੀ ਤਰਜਮਾਨੀ ਦੇ ਨਾਲ ਪੂਰੇ ਅਮਰੀਕਾ ਦੇ ਸਿੱਖਾਂ ਦੀ ਲਾਮਬੰਦੀ ਦੇ ਵਿਜ਼ਨ ਨਾਲ ਕੀਤੀ ਗਈ ਸੀ ਅਤੇ ਇਸ ਦੀ ਪੂਰਤੀ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਤਿਆਰ ਰਹਿੰਦੀ ਹੈ ਔਰ ਸਪਾਂਸਰਸ਼ਿਪ ਲਈ ਅਸੀਂ ਗੁਰੂ ਘਰ ਦੀ ਕਮੇਟੀ ਡਾਕਟਰ ਹਰਦਮ ਸਿੰਘ ਆਜ਼ਾਦ, ਸਰਦਾਰ ਸੰਪੂਰਨ ਸਿੰਘ, ਸਰਦਾਰ ਧਿਆਨ ਸਿੰਘ ਅਤੇ ਸਰਦਾਰ ਜਰਨੈਲ ਸਿੰਘ ਸਮੇਤ ਸਿੱਖ ਜਿਹੜੀਆਂ ਸੰਗਤਾਂ ਨੇ ਉਹਨਾਂ ਦਾ ਆਪਾਂ ਧੰਨਵਾਦ ਕਰਦੇ ਹਾਂ। ਸੋ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ, ਜਿਸ ਤਰ੍ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਵਿਚਾਰਾਂ ਤੋਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਅੱਜ ਵੀ ਉਹਨਾਂ ਵਿਚਾਰਾਂ ਨੂੰ ਆਪਾਂ ਤੋਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਘੱਲੂਘਾਰਾ 84 ਦੇ ਅਖੀਰਲੇ ਦਿਨਾਂ ਵੱਲ ਵਿਊਅਰਸ ਵੱਧ ਰਹੇ ਹਾਂ। 8 ਜੂਨ 1984 ਦੇ ਦਿਨ ਉਸ ਵੇਲੇ ਦੇ ਭਾਰਤ ਦੇ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਦੇ ਦਰਬਾਰ ਸਾਹਿਬ ਦਾ ਦੌਰਾ ਕੀਤਾ। ਪਰਿਕਰਮਾ ਵਿੱਚ ਖੜੇ ਗਿਆਨੀ ਜ਼ੈਲ ਸਿੰਘ ਵੱਲ ਸਿੱਧਤ ਕਰਕੇ ਬੂੰਗਾ ਰਾਮਗੜੀਆਂ ਤੋਂ ਆਈ ਇੱਕ ਗੋਲੀ ਨੇ ਗਿਆਨੀ ਜ਼ੈਲ ਸਿੰਘ ਦੇ ਨਾਲ ਉਸ ਦੇ ਸਿਕਿਉਰਿਟੀ ਅਫਸਰ ਇੱਕ ਕਰਨਲ ਨੂੰ ਥਾਂ ਤੇ ਹੀ ਢਹਿ ਢੇਰੀ ਕਰ ਦਿੱਤਾ। ਬਾਅਦ ਵਿੱਚ ਇਸ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਯੋਧੇ ਦਾ ਨਾਂ ਹੈ ਭਾਈ ਮੇਜਰ ਸਿੰਘ ਨਾਗੋਕੇ। ਸੋ ਘੱਲੂਘਾਰਾ 84 ਨਾਲ ਸੰਬੰਧਿਤ ਜਿਹੜੀਆਂ ਕੁਝ ਹੋਰ ਘਟਨਾਵਾਂ ਨੇ ਉਹਨਾਂ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਜੇ ਵੀ ਉਹ ਜੂਨ 84 ਦਾ ਘੱਲੂਘਾਰਾ ਜਿਸ ਦੇ 37 ਵਰ੍ਹੇ ਪੂਰੇ ਹੋਣ ਤੇ ਦੁਨੀਆ ਭਰ ਵਿੱਚ ਸਿੱਖਾਂ ਨੇ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬਾਨ 'ਚ ਕੀਤੇ, ਕੁਛ ਥਾਵਾਂ ਤੇ ਅਜੇ ਵੀ ਹੋ ਰਹੇ ਨੇ ਔਰ ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਵਸਦੇ ਨੇ ਭਾਰਤੀ ਕੌਂਸਲੇਟਾਂ ਐਮਬੈਸੀਆਂ ਦੇ ਬਾਹਰ ਰੋਸ ਵਿਖਾਵੇ ਵੀ ਕੀਤੇ। ਔਰ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਵਾਰ ਜਦੋਂ ਕੋਈ ਘਟਨਾਕ੍ਰਮ ਚੱਲ ਰਿਹਾ ਹੁੰਦਾ ਹੈ, ਕੋਈ ਸਾਨਿਆ ਚੱਲ ਰਿਹਾ ਹੁੰਦਾ ਹੈ ਤੇ ਉਸ ਦੇ ਠੀਕ ਵੇਰਵੇ ਉਸ ਪੀਰੀਅਡ 'ਚ ਇਮੀਡੀਏਟਲੀ ਅਵੇਲੇਬਲ ਨਹੀਂ ਹੁੰਦੇ। ਇਸ ਲਈ ਹਿਸਟਰੀ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ ਡਸਟ ਸੈਟਲ ਹੋ ਜਾਏ ਉਸ ਵਕਤ ਦੀ, ਉਸ ਤੋਂ ਬਾਅਦ ਅਸਲ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ। ਬਹੁਤ ਵਾਰ ਪਹਿਲੀ ਸਟੇਜ ਦੇ ਉੱਤੇ ਸੁਣੀ ਸੁਣਾਈ ਗੱਲ ਜਿਸ ਦੇ ਵਿੱਚ ਅਫਵਾਹਾਂ ਵੀ ਸ਼ਾਮਲ ਹੁੰਦੀਆਂ ਨੇ, ਦੁਸ਼ਮਣ ਵੱਲੋਂ ਫੈਲਾਈ ਡਿਸਇਨਫੋਰਮੇਸ਼ਨ ਵੀ ਹੁੰਦੀ ਹੈ ਤੇ ਕਈ ਵਾਰ ਜਜ਼ਬਾਤੀ ਤੌਰ ਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਬਿਲਕੁਲ। ਔਰ ਇਸ ਕੰਟੈਕਸਟ ਦੇ ਵਿੱਚ 37 ਸਾਲ ਬਾਅਦ ਮੈਂ ਅੱਜ ਹੀ ਇੱਕ ਪੋਸਟ ਦੇਖ ਰਿਹਾ ਸੀ ਜਿਹਦੇ 'ਚ ਇੱਕ ਲੁਧਿਆਣੇ ਦੇ ਪ੍ਰੋਫੈਸਰ ਸਾਹਿਬ ਨੇ ਆਪਣੀ ਲਾਇਬ੍ਰੇਰੀ ਦੀ ਇੱਕ ਲਿਸਟ ਦਿੱਤੀ ਹੈ ਕਿ ਉਹਨਾਂ 'ਚ 80 ਕਿਤਾਬਾਂ ਜਿਹੜੀਆਂ ਅੰਗਰੇਜ਼ੀ ਔਰ ਪੰਜਾਬੀ ਦੇ ਵਿੱਚ ਨੇ ਦੁਨੀਆ ਭਰ 'ਚ ਇਹਨਾਂ ਵਰ੍ਹਿਆਂ ਦੇ ਵਿੱਚ ਛਪੀਆਂ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਚਰਚਾ ਹੈ ਘੱਲੂਘਾਰਾ 84 ਇਸ ਦੇ ਪਿੱਛੇ ਕੀ ਸੀ, ਇਹ ਵਾਪਰਿਆ ਕਿਵੇਂ, ਉਸ ਦੇ ਇਫੈਕਟ ਕੀ ਹੋਏ, ਖਾਲਿਸਤਾਨ ਦੀ ਸਟਰਗਲ ਕਿੱਥੋਂ ਚੱਲੀ, ਕਿੱਥੇ ਖੜੀ ਹੋਈ। ਔਰ ਉਹਦੇ 'ਚ ਕਿਤਾਬਾਂ ਲਿਖਣ ਵਾਲਿਆਂ 'ਚ ਹੀ ਨਹੀਂ ਕਿ ਸਿਰਫ ਸਿੱਖ ਲਿਖਾਰੀ ਨੇ, ਜ਼ਾਹਰ ਹੈ ਉਹਦੇ 'ਚ ਭਾਰਤੀ ਇੰਟੈਲੀਜੈਂਸ ਏਜੰਸੀਆਂ ਦੇ ਮੁਖੀ ਰਹੇ ਜਿਨ੍ਹਾਂ ਨੇ ਉਹਦੇ 'ਚ ਸਾਰੇ 'ਚ ਪਲੈਨਿੰਗ 'ਚ ਹਿੱਸਾ ਲਿਆ। ਉਹਨਾਂ 'ਚ ਮਲੋਏ ਧਰ ਦੀਆਂ 2-3 ਕਿਤਾਬਾਂ ਬਿਟਰ ਹਾਰਵੈਸਟ ਔਰ ਓਪਨ ਸੀਕ੍ਰੇਟਸ
ਉਹ ਕਾਫੀ ਪਪੂਲਰ ਹੋਈਆਂ। ਜੀ। ਇਸੇ ਤਰ੍ਹਾਂ ਹੁਣ ਇਸ ਪੀਰੀਅਡ 'ਚ ਅਸੀਂ ਜਿਹੜੇ ਉਸ ਦੌਰ ਦੇ ਵਿੱਚ ਜਰਨਲਿਸਟ ਸਨ, ਕੋਈ UNI ਦੇ ਵਿੱਚ ਸੀ, ਕੋਈ PTI ਦੇ ਵਿੱਚ ਸੀ, ਕੋਈ ਟ੍ਰਿਬਿਊਨ ਦੇ ਵਿੱਚ ਸੀ, ਉਹਨਾਂ ਦੀਆਂ ਕਿਤਾਬਾਂ ਜਿਨ੍ਹਾਂ ਦੇ ਵਿੱਚ ਦਲਬੀਰ ਸਿੰਘ ਜਿਹੜੇ ਟ੍ਰਿਬਿਊਨ ਲਈ ਸੀ, ਜਗਤਾਰ ਸਿੰਘ UN ਦੇ ਲਈ, ਜਿਨ੍ਹਾਂ ਨੇ ਕਿਵੇਂ ਉਸ ਪੀਰੀਅਡ ਦੇ ਵਿੱਚ ਜਰਨਲਿਸਟ ਦੀ ਕੁੰਡੀ ਜਿਹੜੀ ਹੈ ਉਹ ਉਹਨਾਂ ਦੀਆਂ ਏਜੰਸੀਆਂ ਦੇ ਹੱਥ ਸੀ ਕਿ ਕਿਹੜੀ ਖਬਰ ਲੱਗਣੀ ਹੈ ਕਿਹੜੀ ਨਹੀਂ ਲੱਗਣੀ। ਇਸੇ ਤਰ੍ਹਾਂ ਇੱਕ ਆਲਾ ਗਵਰਨਮੈਂਟ ਦੇ ਆਫੀਸਰ ਜਿਨ੍ਹਾਂ ਨੇ ਮਿਸਟਰ ਦਰਸ਼ੀ, ਜਿਨ੍ਹਾਂ ਦੀ ਕਿਤਾਬ ਦਾ ਗੈਲੈਂਟ ਡਿਫੈਂਡਰ ਸੰਤ ਪਿੰਡਰਾਂਵਾਲੇ ਕਿ ਕਿਵੇਂ ਬਹਾਦਰ ਯੋਧਾ, ਉਹ ਵੀ ਚਰਚਾ 'ਚ ਅੰਗਰੇਜ਼ੀ 'ਚ ਆਈ ਸੀ, ਹੁਣ ਪੰਜਾਬੀ 'ਚ ਵੀ ਉਸ ਦੀ ਅਵੇਲੇਬਿਲਟੀ ਹੈ। ਇਸੇ ਤਰ੍ਹਾਂ ਅਸੀਂ ਜੋਇਸ ਪੈਟੀਗਰੂ ਦੀ ਕਿਤਾਬ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਉਹਨਾਂ ਯੋਧਿਆਂ ਨੂੰ ਆਵਾਜ਼ ਦਿੱਤੀ ਕਿ ਕਿਵੇਂ ਸਟੇਟ ਵਰਸਸ ਜਿਹੜਾ ਸਿੱਖ ਫਾਈਟ ਹੈ ਔਰ ਕਿਵੇਂ ਫੈਕਟਸ ਨੂੰ ਜਿਹੜਾ ਹੈ ਉਹ ਦਬਾਇਆ ਗਿਆ। ਇਸੇ ਤਰ੍ਹਾਂ ਜਿਸ ਦੇ ਵਿੱਚ ਮੈਂ ਵੀ ਥੋੜ੍ਹਾ ਬਹੁਤ ਆਪਣਾ ਜਿਹੜਾ ਹੈ ਉਹ ਰੋਲ ਅਦਾ ਕੀਤਾ ਹੈ। ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸਨ ਯੂਨੀਵਰਸਿਟੀ ਆਫ ਮੇਨ ਦੇ ਵਿੱਚ, ਉਹਨਾਂ ਦੀ ਕਿਤਾਬ ਜਿਹੜੀ ਇਸ ਸੰਘਰਸ਼ ਦੇ ਦੌਰ ਦੀ ਇੱਕ ਕਲਾਸਿਕ ਕਿਤਾਬ ਦੇ ਤੌਰ ਤੇ ਉੱਭਰਦੀ ਹੈ, ਜਿਸ ਦੇ ਵਿੱਚ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਔਰ ਉਸ ਦੇ ਕਵਰ ਪੇਜ ਦੇ ਉੱਤੇ ਸੰਤ ਪਿੰਡਰਾਂਵਾਲਿਆਂ ਦੀ ਜਿਹੜੀ ਹੈ ਉਹ ਤਸਵੀਰ ਹੈ। ਔਰ ਇਸੇ ਤਰ੍ਹਾਂ ਹੁਣ ਪਿਛਲੇ ਪੀਰੀਅਡ 'ਚ ਵੀ ਖਾਲਿਸਤਾਨ ਇੱਕ ਕੰਸਪੀਰੇਸੀ ਇਸ ਦੇ ਥੱਲੇ, ਔਰ ਇੱਕ ਪੱਤਰਕਾਰ ਜਗਤਾਰ ਸਿੰਘ ਜਿਹੜੇ ਕਵਰ ਕਰਦੇ ਰਹੇ, ਆਰਡਰ ਲੈਫਟਿਸਟ ਲੀਨਿੰਗ ਹੈ ਬੇਸ਼ੱਕ, ਉਹਨਾਂ ਦੀ ਕਿਤਾਬ। ਔਰ ਇਸੇ ਤਰ੍ਹਾਂ ਆਲਾ ਆਫੀਸਰ ਇੰਟੈਲੀਜੈਂਸ ਬਿਊਰੋ ਦੇ ਔਰ ਇਸ ਨਾਲ ਸੰਬੰਧਿਤ ਸਵਰਨ ਸਿੰਘ ਮਿਨਿਸਟਰ ਹੈ, ਉਹਦਾ ਸਨ ਇਨ ਲਾ GS ਸਿੱਧੂ, ਜਿਹਦੇ 'ਚ ਖਾਲਿਸਤਾਨ ਇੱਕ ਕੰਸਪੀਰੇਸੀ, ਇਹ ਵੀ ਸਾਹਮਣੇ ਆਈ। ਸੋ ਮੈਂ ਇਹ ਇਸ ਲਈ ਕਿਹਾ ਕਿ ਵੀ ਬਹੁਤ ਸਾਰੇ ਨੈਰੇਟਿਵ ਜਿਹੜੇ ਇਨਸਾਈਡਰ ਸੀ ਉਹਨਾਂ ਵੱਲੋਂ ਵੀ ਆ ਰਹੇ ਨੇ, ਔਰ ਇਸ ਦੌਰ 'ਚ ਮੈਂ ਇਹ ਵੀ ਦੇਖ ਰਿਹਾ ਕਿ ਬਹੁਤ ਸਾਰੇ ਆਈ ਵਿਟਨੈਸ ਅਕਾਊਂਟ ਵੀ ਜਿਹੜੇ ਉੱਥੋਂ ਗ੍ਰਿਫਤਾਰ ਕੀਤੇ ਗਏ, ਜੋਧਪੁਰ ਜੇਲ੍ਹ 'ਚ ਰਹੇ, ਉਹਨਾਂ ਨੇ 5 ਔਰ 6 ਜੂਨ ਦੀ ਜਿਹੜੀ ਦਰਮਿਆਨੀ ਰਾਤ ਜਿਹੜੀ ਅਸਲ 'ਚ ਉਹ ਬੈਟਲ, ਜਿਹੜੀ ਇੱਕ ਪਾਸੇ ਟੈਂਕਸ ਨੇ, ਪਰਸਨਲ ਆਰਮਡ ਕਰੀਅਰ ਹੈ, CS ਗੈਸ ਕਨਸਤਰ ਯੂਜ਼ ਕੀਤੇ ਜਾ ਰਹੇ ਨੇ, ਗੋਤਾਖੋਰ ਜਿਹੜੇ ਆਰਡੀਨਰੀ ਲੋਕ ਨਹੀਂ ਸੀ ਉਹ ਵੀ ਕਮਾਂਡੋ ਟ੍ਰੇਨਡ ਸੀ, ਉਹਨਾਂ ਲੜਾਈਆਂ ਦਾ ਜ਼ਿਕਰ ਵੀ ਆ ਰਿਹਾ। ਇਹਦੇ 'ਚ ਇੱਕ ਗੱਲ ਮੈਨੂੰ ਜ਼ਰੂਰ ਹੈਰਾਨੀ ਹੋਈ ਕਿ ਵੀ ਹੁਣ ਬਹੁਤ ਸਾਰੇ ਇਹ ਵੀ ਬਿਆਨ ਕਰ ਰਹੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਵੇਂ ਸ਼ਹੀਦ ਹੋਏ, ਉਹਨਾਂ ਦੀ ਸ਼ਹੀਦੀ ਕੋਈ ਤਾਂ ਐਵੇਂ ਦੱਸ ਰਹੇ ਨੇ ਜਿਵੇਂ ਉਹਨਾਂ ਦੀਆਂ ਅੱਖਾਂ ਸਾਹਮਣੇ ਹੋਈ। ਪਰ ਅਫਸੋਸ ਇਸ ਗੱਲ ਦਾ ਹੈ ਕਿਉਂਕਿ ਬਹੁਤ ਵਾਰ ਤੁਹਾਡੀ ਆਪਣੀ ਵੀ ਕੋਈ ਦੁੱਖ ਦੀ ਰਗ ਹੁੰਦੀ ਹੈ, ਉਹਦੇ 'ਚ ਇਹ ਹੈ ਕਿ ਜਦੋਂ ਅਸੀਂ 90s ਦੇ ਵਿੱਚ ਇੱਥੇ ਸ਼ੁਰੂਆਤ ਕੀਤੀ ਆਪਣੇ ਇੱਥੋਂ ਦੇ ਪੰਥਕ ਜੀਵਨ ਦੇ ਸਫ਼ਰ ਦੀ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ, ਤੇ ਸਭ ਤੋਂ ਵੱਡੀ ਹਰਡਲ, ਸਭ ਤੋਂ ਵੱਡੀ ਰੁਕਾਵਟ ਔਰ ਜਿਸ ਦਾ ਖਮਿਆਜ਼ਾ ਵੀ ਅਸੀਂ ਹੁਣ ਤੱਕ ਵੀ ਭੁਗਤਦੇ ਹਾਂ, ਉਹ ਇਹ ਸੀ ਕਿ ਜਦੋਂ ਅਸੀਂ ਆਪਣੀਆਂ ਸਪੀਚਿਸ ਦੇ ਵਿੱਚ, ਆਪਣੀਆਂ ਲਿਖਤਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਹਿ ਕੇ ਐਡਰੈਸ ਕਰਦੇ ਸੀ, ਤੇ ਬਹੁਤ ਵੱਡੀ ਵਿਰੋਧਤਾ ਉਸ ਤਬਕੇ ਵੱਲੋਂ ਸੀ ਜਿਹੜਾ ਨੂੰ ਇਹ ਗੱਲ ਦੇ ਉੱਤੇ ਯਕੀਨ ਦਹਾਨੀ ਸੀ ਕਿ ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ 'ਚ ਨੇ। ਔਰ ਇਹ ਲਗਭਗ 10-12 ਸਾਲ ਜਿਹੜਾ ਹੈ ਉਸ ਨੂੰ ਅਸੀਂ ਦੇਖਿਆ ਕਿ ਕਿਵੇਂ ਕਈ ਵਾਰ ਤਾਂ ਇੱਥੋਂ ਤੱਕ ਹੁੰਦਾ ਸੀ ਕਿ ਕੈਨੇਡਾ 'ਚ ਖਾਸ ਤੌਰ ਤੇ ਕਿ ਧਮਕੀ ਹੁੰਦੀ ਸੀ ਕਿ ਭਾਈ ਜੇ ਡਾਕਟਰ ਅਮਰਜੀਤ ਸਿੰਘ ਐਡਰੈਸ ਕਰਨਗੇ ਅਸੀਂ ਮਾਈਕ ਖੋਲਾਂਗੇ, ਉਹ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ, ਔਰ ਬਹੁਤ ਸਾਰੇ ਹੋਰ ਨਾਂ ਨਾਲ ਜੋੜੇ ਜਾਂਦੇ ਸੀ ਕਿ ਜੀ ਉਹ ਵੀ ਕਹਿੰਦੇ ਨੇ ਚੜ੍ਹਦੀ ਕਲਾ 'ਚ ਨੇ, ਉਹ ਵੀ ਕਹਿੰਦੇ ਨੇ ਚੜ੍ਹਦੀ ਕਲਾ 'ਚ ਨੇ। ਔਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਹੁਣ ਬਹੁਤ ਸਾਰੇ ਸੰਤਾਂ ਦੀ ਸ਼ਹੀਦੀ ਨਾਲ ਸੰਬੰਧਿਤ ਜਾਂ ਉਹਨਾਂ ਦੀਆਂ ਲਾਸਟ ਮੋਮੈਂਟਸ ਦਾ ਇੱਕ ਪਲ ਕਾਊਂਟ ਕਰਦੇ ਨੇ, ਉਦੋਂ ਸਾਰੇ ਕਿੱਥੇ ਸੁੱਤੇ ਹੋਏ ਸੀ। ਔਰ ਠੀਕ ਹੈ, ਅਸੀਂ ਆਪਣਾ ਸਟੈਂਡ ਵੀ ਰੱਖਿਆ। ਫਿਰ ਇਹੀ ਨਹੀਂ, ਚੜ੍ਹਦੀ ਕਲਾ ਅਖਬਾਰ ਜਿਸ ਦੇ ਐਡੀਟੋਰੀਅਲ ਬੋਰਡ ਦਾ ਮੈਂ ਆਲਮੋਸਟ 23-24 ਸਾਲ ਜਿਹੜਾ ਹੈ ਉਸ ਨੂੰ ਹੈਡ ਕੀਤਾ, ਮੈਂ ਯਕੀਨੀ ਬਣਾਇਆ ਕਿ ਵੀ ਜਿੱਥੇ ਮੈਂ ਐਡੀਟੋਰੀਅਲ ਲਿਖਦਾ ਉਸ ਦੇ ਟੌਪ ਦੇ ਉੱਤੇ ਜਿਹੜਾ ਇੱਕ ਸੰਤਾਂ ਦੀ ਕੋਟ ਹੋਏ, ਜਿਹੜੀ ਅਕਸਰ ਇਹੀ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ, ਔਰ ਉਹਦੇ ਥੱਲੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਲਿਖਿਆ ਹੁੰਦਾ ਸੀ। ਸੋ ਇਹ ਮੈਂ ਇਸ ਨੋਟ ਤੇ ਕਹਿਣਾ ਚਾਹੁੰਦਾ ਵੀ ਇਹਦੇ 'ਚ ਵੀ ਸਾਨੂੰ ਦੇਖਣਾ ਪਏਗਾ ਕਿ ਬਹੁਤ ਵਾਰ ਜਿਹੜੇ ਕੁਝ ਲੋਕ, ਔਰ ਹੁਣ ਕਿਉਂਕਿ ਇਸ ਕੋਵਿਡ ਦੇ ਚੱਲਦਿਆਂ ਕੱਲੇ ਨੇ YouTube ਚੈਨਲ ਬਣਾ ਲਿਆ, ਹਰ ਇੱਕ ਨੇ ਇੱਕ
ਭੜਕਾਊ ਜਿਹਾ ਉੱਤੇ ਸਿਰਲੇਖ ਦੇ ਕੇ ਇੰਟਰਵਿਊ ਥੱਲੇ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ, ਪਰ ਐ ਹੁੰਦਾ ਕਿ ਜਿਵੇਂ ਜਿਹੜਾ ਬੰਦਾ ਬਿਆਨ ਕਰ ਰਿਹਾ ਉਹੀ ਅਸਲੀ ਕਹਾਣੀ ਬਿਆਨ ਕਰ ਰਿਹਾ। ਸੋ ਉਹਦੇ 'ਚ ਕੁਝ ਇਸ ਕਿਸਮ ਦੇ ਜਿਹੜੀਆਂ ਸਟੋਰੀਜ਼ ਵੀ ਚੱਲ ਰਹੀਆਂ ਨੇ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਨਹੀਂ ਹੈ, ਔਰ ਇਹ ਪ੍ਰੋਬਲਮੈਟਿਕ ਹੋਏਗਾ ਕਿਉਂਕਿ ਜਦੋਂ ਫੇਕ ਚੀਜ਼ਾਂ ਨਾਲ ਬਰਾਬਰ ਪੈਰਲਲ ਚੱਲਣ ਲੱਗ ਜਾਣ ਸਿਰਫ ਪਬਲਿਸਿਟੀ ਦੀ ਖਾਤਰ, ਜਾਂ ਕਿ ਉਹਨੂੰ TRP ਕਹਿੰਦੇ ਨੇ ਆਪਣੀ ਵਧਾਉਣ ਦੇ ਲਈ ਯੂਟਿਊਬਰ ਜਿਹੜੇ ਨੇ ਉਹ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ। ਸੋ ਅਸੀਂ ਇਹ, ਔਰ ਇਸੇ ਤਰ੍ਹਾਂ ਜਿਵੇਂ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਕੁਝ ਅਰਸਾ ਪਹਿਲਾਂ, ਸਾਲ 2 ਸਾਲ ਪਹਿਲਾਂ ਇੱਕ ਕਿਤਾਬ ਪੰਜਾਬੀ ਦੇ ਵਿੱਚ ਆਈ ਜਨਰਲ ਬਰਾੜ ਦੀ ਕਹਾਣੀ, ਕਿ ਜੀ ਬਰਾੜ ਨੇ ਖੁਦ ਕਿਹਾ, ਉਹਦੇ 'ਚ ਆਇਆ ਜੀ ਮੇਰੀ ਘਰ ਵਾਲੀ ਨੂੰ ਕੈਂਸਰ ਹੋ ਗਿਆ, ਮੇਰਾ ਪੁੱਤਰ ਇਹ ਮਰ ਹੋ ਗਿਆ, ਮੈਨੂੰ ਇਹ ਹੈ, ਔਰ ਉਹਦੇ 'ਚ ਅੰਦਰ 15,000 ਫੌਜੀ ਮਰ ਗਿਆ, ਅੰਦਰ ਇੰਨੇ ਹੋਏ, ਔਰ ਬਹੁਤ, ਔਰ ਉਹ ਲਿਖੀ ਇੰਨੇ ਆਰਟਿਸਟਿਕ ਅੰਦਾਜ਼ ਦੇ ਵਿੱਚ ਸੀ ਕਿ ਬਹੁਤ ਸਾਰੇ ਉਹਨੂੰ ਕੋਟ ਕਰਦੇ ਰਹੇ। ਔਰ ਇੱਕ ਪ੍ਰੋਮਿਨੈਂਟ ਪਰਸਨੈਲਿਟੀ ਪੰਜਾਬ ਤੋਂ ਸੀਐਟਲ ਆਈ ਹੋਈ ਸੀ, ਉਹਨੇ ਉਸ ਜ਼ਮਾਨੇ 'ਚ ਆਪਣੀ ਕਥਾ ਦੇ ਵਿੱਚ ਜਦੋਂ ਕਿਹਾ, ਜਿਹਨੂੰ ਹਜ਼ਾਰਾਂ ਲੋਕ ਦੇਖਦੇ ਸੀ ਸੁਣਦੇ ਸੀ, ਤੇ ਮੈਂ ਉਹਨਾਂ ਦੇ ਇੱਕ ਹੋਰ ਵੈਲਵਿਸ਼ਰ ਨੂੰ ਮੈਸੇਜ ਭੇਜਿਆ, ਮੈਂ ਕਿਹਾ ਵੀ ਰੱਬ ਦੇ ਵਾਸਤੇ ਉਹਨਾਂ ਨੂੰ ਕਹੋ ਕਿ ਵੀ ਉਹਨਾਂ ਦੀਆਂ ਜਿਹੜੀਆਂ ਬਾਕੀ ਗੱਲਾਂ ਨੇ ਉਹ ਵੀ ਝੂਠੀਆਂ ਲੱਗਦੀਆਂ ਫਿਰ, ਕਿ ਵੀ ਇਹ ਕਿਤਾਬ ਜਿਹੜੀ ਹੈ ਝੂਠੀ ਕਿਤਾਬ ਹੈ। ਮੈਂ ਕਿਹਾ ਵੀ ਕਿਸੇ ਨੇ ਜਿਵੇਂ ਸਾਡੇ 'ਚ ਮਿਸ ਇਨਫੋਰਮੇਸ਼ਨ ਫੈਲਾਉਣ ਦੇ ਲਈ ਹਕੂਮਤ ਜਿਹੜੀ ਆ ਉਹ ਚਾਰੇ ਕਰਦੀ ਹੈ, ਕਿਸੇ ਨੇ ਅਟੈਂਪਟ ਤਾਂ ਇਹੋ ਜਿਹਾ ਕੀਤਾ ਹੈ, ਪਰ ਮੈਂ ਕਿਹਾ ਵੀ ਪ੍ਰੋਬਲਮ ਇਹ ਹੈ ਕਿ ਵੀ ਜੇ ਅਸੀਂ ਹੀ ਵੀ ਉਹਨੂੰ ਕੋਟ ਕਰਨ ਲੱਗ ਜਾਾਂਗੇ ਔਰ ਉਹ ਇੱਕ ਫੇਕ ਅਕਾਊਂਟ ਹੈ ਔਰ ਫੇਕ ਉਹ ਸਾਰੀ ਕਹਾਣੀ ਹੈ, ਤੇ ਇਹ ਸਾਡੀ ਫਿਰ ਜਿਹੜੀ ਅਸਲੀਅਤ ਹੈ, ਔਰ ਸਾਡੇ ਕੋਲ ਅਸਲੀਅਤ ਦੀਆਂ ਹੀ ਇੰਨੀਆਂ ਕਹਾਣੀਆਂ ਨੇ ਔਰ ਇਹੋ ਜਿਹੇ ਵਾਕਿਆਤ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਇਤਿਹਾਸ ਸਿਰਜ ਕੇ ਰੱਖ ਦਿੱਤਾ ਹੈ। ਔਰ ਉਸ ਚੋਂ ਬਹੁਤ ਸਾਰੇ ਨੂੰ ਤੁਸੀਂ ਜਦੋਂ ਡਾਕਟਰ ਸਿੰਥੀਆ ਨੇ ਆਪਣੀ ਕਿਤਾਬ ਦੇ ਵਿੱਚ, ਜਿਹੜਾ ਬਰਾੜ ਦੀ ਆਪਣੀ ਲਿਖੀ ਹੋਈ ਕਿਤਾਬ ਹੈ ਆਪਰੇਸ਼ਨ ਬਲੂ ਸਟਾਰ ਏ ਟਰੂ ਸਟੋਰੀ, ਉਹਦੇ 'ਚੋਂ ਹੀ ਕੋਟ ਕਰ ਕਰਕੇ ਦੱਸਿਆ ਕਿ ਭਾਈ ਹਕੂਮਤ ਦੀਆਂ ਕਿਵੇਂ ਜ਼ਾਬਰ ਨੀਤੀਆਂ ਸੀ। ਉਹਨੇ ਕਿਹਾ ਜੀ ਬਰਾੜ ਕਹਿ ਰਿਹਾ ਜੀ ਅਸੀਂ ਟੈਂਕ ਇਸ ਲਈ ਮੰਗਵਾਏ ਕਿ ਜੇ ਸਵੇਰ ਤੱਕ ਜਿਹੜਾ ਹੈ ਉਹ ਇਹ ਗੱਲ ਮੁੱਕਦੀ ਨਾ ਤੇ ਹਜ਼ਾਰਾਂ ਲੋਕ ਜਿਹੜੇ ਨੇ ਥਾਂ ਥਾਂ ਚੱਲ ਪਏ ਸੀ ਦਰਬਾਰ ਸਾਹਿਬ ਵੱਲ ਕਰਕੇ, ਲੱਖਾਂ ਲੋਕਾਂ ਨੇ ਅੰਮ੍ਰਿਤਸਰ ਦੀਆਂ ਸਰਹੱਦਾਂ ਤੇ ਹੋਣਾ ਸੀ ਔਰ ਉਹ ਸਿਚੁਏਸ਼ਨ ਸਾਡੇ ਤੋਂ ਕੰਟਰੋਲ ਨਹੀਂ ਸੀ ਹੋਣੀ। ਹੁਣ ਉਹਨੂੰ ਕੋਟ ਕਰਕੇ ਉਹ ਕਹਿ ਰਹੇ ਹੈ ਵੀ ਇੱਕ ਪਾਸੇ ਇਹੀ ਜਿਹੜਾ ਜਰਨਲ ਹੈ ਔਰ ਇਹਨਾਂ ਦੀ ਹਕੂਮਤ ਇਹ ਕਹਿੰਦੀ ਹੈ ਕਿ ਜੀ ਮੁੱਠੀ ਭਰ ਲੋਕ ਜਿਹੜੇ ਨੇ ਉਹੀ ਅੰਦਰ ਸੀ ਔਰ ਅਸੀਂ ਤਾਂ ਗੁਰਦੁਆਰਿਆਂ ਦੀ ਪਵਿੱਤਰਤਾ ਬਹਾਲ ਕਰਨ ਦੇ ਲਈ ਅੰਦਰ ਗਏ, ਲੇਕਿਨ ਦੂਜੇ ਪਾਸੇ ਉਹੀ ਕਹਿ ਰਿਹਾ ਕਿ ਲੱਖਾਂ ਲੋਕ ਜਿਹੜੇ ਨੇ ਉਹ ਤੁਰ ਚੁੱਕੇ ਸੀ ਆਪਣੇ ਪਿੰਡਾਂ 'ਚੋਂ ਔਰ ਉਹਨਾਂ ਨੇ ਦਰਬਾਰ ਸਾਹਿਬ ਨੂੰ ਘੇਰ ਲੈਣਾ ਸੀ ਆ ਕੇ ਔਰ ਸਾਡੇ ਲਈ ਕੰਟਰੋਲ ਨਹੀਂ ਸੀ ਹੋਣਾ। ਸੋ ਉਹਨੇ ਕਿਹਾ ਵੀ ਉਹ ਤਾਂ ਖੁਦ ਮੰਨ ਰਿਹਾ ਕਿ ਬਈ ਇਹ ਕਿੰਨੀ ਵਾਈਡ ਮੂਵਮੈਂਟ ਸੀ ਔਰ ਕਿਵੇਂ ਸਿੱਖਾਂ ਦੇ ਦਿਲ ਜੁੜੇ ਹੋਏ ਸੀ ਉਸ ਸਾਰੇ ਦੇ ਨਾਲ। ਹੁਣ ਜਦੋਂ ਉਸੇ ਹੀ ਅਕਾਊਂਟ 'ਚੋਂ ਉਹਦੇ 'ਚੋਂ ਔਰ ਬਾਕੀਆਂ ਦੇ ਇਹ ਕਿਹਾ ਜਾ ਰਿਹਾ ਕਿ ਵੀ ਜਦੋਂ ਸੰਤ ਪਿੰਡਾਂ ਵਾਲਿਆਂ ਦੀ ਜਿਹੜੀ ਹੈ ਉਹ ਮਿਰਤਕ ਦੇ ਉਹ ਲਿਆਂਦੀ ਗਈ ਔਰ ਸੰਸਕਾਰ ਦੇ ਲਈ ਅਗਲੇ ਦਿਨ ਜਿਹੜਾ 2 ਦਿਨ ਬਾਅਦ ਉਹਦਾ ਸੰਸਕਾਰ ਹੁੰਦਾ, ਉਹਨੇ ਕਿਹਾ ਕਿ ਵੀ ਜਿਹੜੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਖੜਿਆ ਉਹਨਾਂ ਨੇ ਵੀ ਬਹੁਤ ਸਾਰਿਆਂ ਨੇ ਉਹਨਾਂ ਦੇ ਪੈਰੀਂ ਹੱਥ ਲਾਇਆ ਔਰ ਈਵਨ ਉਹਦੇ 'ਚ ਉਹਨੇ ਇਹ ਕਿਹਾ ਕਿ ਜਿਹੜੇ ਫੌਜੀ ਸੀ ਸਿੱਖ ਫੌਜੀ ਖਾਸ ਕਰ ਉਹਨਾਂ ਦੇ ਚਿਹਰੇ ਦੇ ਉੱਤੇ ਉਦਾਸੀ ਝਲਕ ਰਹੀ ਸੀ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਪਿੰਡਾਂ ਵਾਲੇ ਕੋਈ ਜਿਵੇਂ ਹਕੂਮਤ ਨੇ ਉਹਨਾਂ ਨੂੰ ਇੱਕ ਦਹਿਸ਼ਤਗਰਦ ਔਰ ਦੂਸਰਾ ਕਰਕੇ ਬਿਆਨਿਆ। ਹੁਣ ਇਹ ਉਵੇਂ ਹੀ ਵਾਕਿਆ ਜੁੜ ਜਾਂਦੇ ਨੇ ਜਿਵੇਂ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੋਂ ਪਹਿਲਾਂ ਬੇਸ਼ੱਕ ਉਹਨਾਂ ਦਾ ਕਿਰਦਾਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੀ ਕੁਰਬਾਨੀ ਜਿਨ੍ਹਾਂ ਦਾ ਕੱਲ ਸ਼ਹੀਦੀ ਦਿਨ ਹੋਏਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਅਸੀਂ ਜ਼ਿਕਰ ਕਰਾਂਗੇ ਉਹਦੇ ਨਾਲ ਜੋੜਦੇ ਹਾਂ, ਪਰ ਜਦੋਂ ਅਸੀਂ ਇਹਨਾਂ ਲਗਭਗ 2-3 ਸਦੀਆਂ ਦੇ ਪੀਰੀਅਡ 'ਚ ਇਸ ਲੈਵਲ ਦਾ ਸੰਤ ਸਿਪਾਹੀ ਜਿਹੜਾ ਧਾਰਮਿਕ ਇੱਕ ਸ਼ਖਸੀਅਤ ਧਾਰਮਿਕ ਇੱਕ ਟਕਸਾਲ ਨੂੰ ਹੈਡ ਕਰਦੇ ਨੇ, ਤੇ ਇੱਕ ਉਦਾਹਰਣ ਜਿਹੜੀ ਹੈ ਉਹ ਭਾਈ ਮਹਾਰਾਜ ਸਿੰਘ ਜਿਹੜੇ ਨੌਰੰਗਾਬਾਦ ਦਾ ਡੇਰਾ ਬਾਬਾ ਵੀਰ ਸਿੰਘ ਨੌਰੰਗਾਬਾਦੀ ਜਿਨ੍ਹਾਂ ਦੀ ਸ਼ਹਾਦਤ ਦੇ ਉੱਤੇ ਜਿਨ੍ਹਾਂ ਨੂੰ ਬਾਬਾ ਵੀਰ ਸਿੰਘ ਨੌਰੰਗਾਬਾਦੀ ਨੂੰ ਜਿਵੇਂ ਡੋਗਰਿਆਂ ਦੀ ਫੌਜ ਨੇ ਲਾਹੌਰ ਤੋਂ ਆ ਕੇ ਉਸ ਡੇਰੇ ਤੇ ਅਟੈਕ ਕੀਤਾ ਔਰ ਉਹਨਾਂ ਦੀ ਸ਼ਹਾਦਤ ਹੋਈ, ਉਹਦੇ ਬਾਰੇ ਸ਼ਾਹ ਮੁਹੰਮਦ ਨੇ ਜਿਹੜਾ ਉਹ ਜੰਗ ਹਿੰਦ ਪੰਜਾਬ ਦੇ ਵਿੱਚ ਕਿਹਾ ਸੀ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਔਰ ਉਸੇ ਹੀ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਜਿਹੜੀ ਹੈ ਉਸ ਗੱਦੀ ਦੇ ਉੱਤੇ ਭਾਈ ਮਹਾਰਾਜ ਸਿੰਘ ਬੈਠੇ ਔਰ ਸੈਕੰਡ ਐਂਗਲੋ ਸਿੱਖ ਵਾਰ ਜਿਹੜੀ ਕਿ 1849 ਦੇ ਵਿੱਚ ਹੁੰਦੀ ਹੈ ਚੇਲਿਆਂ ਵਾਲਾ ਗੁਜਰਾਤ,
ਉਹਦੇ 'ਚ ਉਹਨਾਂ ਦੇ ਨਾਲ ਹਜ਼ਾਰਾਂ ਸਿੱਖ ਜਿਹੜੇ ਸਿਰਫ ਧਰਮ ਦੀ ਭਾਵਨਾ ਨਾਲ ਜੂਝਣ ਆਏ ਸੀ, ਉਸ ਤੋਂ ਨਿਕਲ ਕੇ ਉੱਥੋਂ ਐਸਕੇਪ ਕਰ ਗਏ। ਉਹਨਾਂ ਨੇ ਗੁਜਰਾਤ ਦੀ ਉਸ ਚੇਲਿਆਂਵਾਲਾ ਦੀ ਲੜਾਈ ਤੋਂ ਬਾਅਦ, ਗੁਜਰਾਤ ਦੀ ਜੰਗ ਤੋਂ ਬਾਅਦ ਉਹਨਾਂ ਨੇ ਹਥਿਆਰ ਨਹੀਂ ਸੁੱਟੇ। ਉਹ ਸਿੱਖਾਂ ਦੇ ਅੰਦਰ, ਔਰ ਉਹ ਮਹਾਰਾਣੀ ਜਿੰਦਾਂ ਦੇ ਨਾਲ ਵੀ ਉਹਨਾਂ ਨੇ ਨੇਪਾਲ ਦੇ ਵਿੱਚ ਰਾਬਤਾ ਕਾਇਮ ਕੀਤਾ ਹੋਇਆ ਸੀ, ਔਰ ਉਹਨਾਂ ਨੇ ਜੰਗ ਜਾਰੀ ਰੱਖੀ, ਔਰ ਉਹ ਇੱਕ ਵੱਡਾ ਰੈਬੈਲੀਅਨ ਕਰਵਾਉਣ ਜਾ ਰਹੇ ਸੀ। ਉਹਨਾਂ ਦਾ ਬਹੁਤ ਵੱਡਾ ਸਤਿਕਾਰ ਸੀ। ਬਾਬਾ ਵੀਰ ਸਿੰਘ ਨੌਰੰਗਾਬਾਦੀ ਔਰ ਭਾਈ ਮਹਾਰਾਜ ਸਿੰਘ ਜਿਵੇਂ ਸੰਤ ਪਿੰਡਾਂ ਵਾਲੇ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ ਤੇ ਜਿਹੜੇ ਨੇ ਜਾਣੇ ਜਾਂਦੇ ਸੀ, ਪਰ ਮੰਦੇ ਭਾਗਾਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ 84 ਪਿੰਡ ਦੇ ਵਿੱਚ ਮੁਖਬਰੀ ਦੇ ਥੱਲੇ ਭਾਈ ਮਹਾਰਾਜ ਸਿੰਘ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਸੀ। ਔਰ ਮੈਂ ਇਹ ਇਸ ਲਈ ਕਾਊਂਟ ਕਰ ਰਿਹਾ ਇਸ ਕੰਪੈਰੀਜ਼ਨ 'ਚ ਕਿ ਭਾਈ ਮਹਾਰਾਜ ਸਿੰਘ ਹੋਰਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ ਗਿਆ, ਔਰ ਇਹ ਅੰਗਰੇਜ਼ਾਂ ਦੇ ਪੀਰੀਅਡਸ ਦੀ ਗੱਲ ਅਸੀਂ ਕਰ ਰਹੇ ਹਾਂ, 1852-53 ਦੇ ਪੀਰੀਅਡ ਦੀ, ਤੇ ਉਹਨਾਂ ਦੀਆਂ ਖੁਫੀਆ ਰਿਪੋਰਟਾਂ 'ਚ ਲਿਖਿਆ ਹੈ ਕਿ ਵੀ ਇਹ ਭਾਈ ਮਹਾਰਾਜ ਸਿੰਘ ਨੂੰ ਪੰਜਾਬ 'ਚ ਰੱਖਣਾ ਠੀਕ ਨਹੀਂ ਹੈ। ਉਹਨੇ ਕਿਹਾ ਕਿ ਜਿਹੜੇ ਫੌਜੀ ਜਿਹੜੇ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਜਲੰਧਰ ਜੇਲ੍ਹ ਦੇ ਵਿੱਚ ਲਿਆਂਦਾ ਗਿਆ, ਤੇ ਜਿੰਨੇ ਸਿੱਖ ਸਿਪਾਹੀ ਜਿਹੜੇ ਨੇ ਉਸ ਜੇਲ੍ਹ ਦੇ ਵੀ ਸੀ, ਉਹਨਾਂ ਨੇ ਆ ਕੇ ਉਹਨਾਂ ਦੇ ਪੈਰਾਂ ਦੇ ਉੱਤੇ ਮੱਥਾ ਟੇਕਿਆ, ਔਰ ਉਹਨਾਂ ਨੇ ਉਹਨਾਂ ਨੂੰ ਇਵੇਂ ਹੀ ਟਰੀਟ ਕੀਤਾ ਜਿਵੇਂ ਕਿ ਇੱਕ ਗੁਰੂ ਦਾ ਸਤਿਕਾਰ ਹੁੰਦਾ। ਉਹਨੇ ਕਿਹਾ ਜੀ ਇਸ ਲੈਵਲ ਦੀ ਸ਼ਖਸੀਅਤ ਜਿਹੜੀ ਹੈ, ਇਹ ਤਾਂ ਪੰਜਾਬ ਦੇ ਵਿੱਚ ਬਗਾਵਤ ਖੜੀ ਹੋ ਜਾਏਗੀ, ਜੇਲ੍ਹ 'ਚ ਰੱਖ ਕੇ ਇਹਨਾਂ ਨੂੰ ਬਗਾਵਤ ਹੋਰ ਵੀ ਭੜਕੇਗੀ। ਔਰ ਉਹਨਾਂ ਨੂੰ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ ਗਿਆ ਸੀ, ਜਿੱਥੇ ਹਨੇਰੇ ਕਮਰੇ 'ਚ ਰੱਖਿਆ ਗਿਆ, ਔਰ ਉੱਥੇ ਹੀ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਅਖੀਰਲੇ ਸਾਹ ਲਏ। ਅੱਜ ਸਿੰਗਾਪੁਰ ਦੇ ਵਿੱਚ ਭਾਈ ਮਹਾਰਾਜ ਸਿੰਘ ਉਹ ਇੰਨੀ ਵੱਡੀ ਸ਼ਖਸੀਅਤ ਨੇ, ਹਾਲਾਂਕਿ ਉਸ ਜਿਹੜਾ ਸਿੰਗਾਪੁਰ 'ਚ ਤਾਮਿਲ ਕਮਿਊਨਿਟੀ ਜਾਂ ਦੂਜੇ ਦੇ ਵੀ ਲੋਕ ਨੇ, ਔਰ ਬਾਅਦ 'ਚ ਉੱਥੇ ਇੱਕ ਥੜਾ ਜਦੋਂ ਚੜ੍ਹਾਈ ਕਰ ਗਏ, ਉਹਨਾਂ ਦਾ ਸੰਸਕਾਰ ਕੀਤਾ ਗਿਆ, ਤੇ ਲੋਕ ਆ ਕੇ ਉੱਥੇ ਮੰਨਤਾਂ ਮੰਨਦੇ ਰਹੇ ਨੇ ਹੁਣ ਤੱਕ ਵੀ, ਔਰ ਉਹਨਾਂ ਦੀ ਯਾਦ ਦੇ ਵਿੱਚੋਂ ਇਤਿਹਾਸਕ ਗੁਰਦੁਆਰਾ ਹੈ। ਗੈਰ ਸਿੱਖ ਵੀ ਕਹਿੰਦੇ ਸੀ ਕਿ ਵੀ ਇਹ ਫਕੀਰ ਬੰਦੇ ਦੇ ਇਸ ਦਰ ਤੇ ਆ ਕੇ ਜੋ ਮੰਗੋ ਮਿਲਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਉਸ ਵੇਲੇ ਵੀ ਜਿਸ ਭਾਈ ਮਹਾਰਾਜ ਸਿੰਘ ਨੂੰ ਰੈਬੈਲ ਬਣਾ ਕੇ ਅੰਗਰੇਜ਼ਾਂ ਨੇ ਜਿਹੜਾ ਉਹ ਇੰਪ੍ਰਿਜ਼ਨ ਕੀਤਾ, ਪਰ ਉਹ ਉਹਨਾਂ ਤੋਂ ਵੀ ਡਰਦੇ ਸੀ। ਉਹਨਾਂ ਨੇ ਕਿਹਾ ਜੀ ਜਿਹੜਿਆਂ ਨੇ ਫੜਿਆ ਔਰ ਜਿਹੜੇ ਜਿੱਥੇ ਰੱਖਿਆ ਉਹ ਵੀ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਨੇ। ਸੋ ਇਹ ਗੱਲ ਆਪਣੇ ਆਪ 'ਚ ਜਦੋਂ ਅਸੀਂ ਅੱਜ ਦੇ ਕੰਟੈਕਸਟ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਭਾਈ ਪੁਲਸੀਏ ਰੋ ਰਹੇ ਨੇ, ਫੌਜੀ ਜਿਹੜੇ ਨੇ ਉਹ ਗਮਗੀਨ ਉਦਾਸ ਉਹ ਦੇਖ ਰਹੇ ਨੇ ਕਿ ਭਾਈ ਇਹ ਕਿਸ ਕਿਸਮ ਦਾ ਅਸੀਂ ਕਾਰਾ ਕੀਤਾ ਜਾਂ ਸਾਥੋਂ ਕਰਵਾਇਆ। ਹੁਣ ਇਹ ਹੈ ਜਦੋਂ ਤੁਸੀਂ ਕਿਸੇ ਸ਼ਖਸੀਅਤ ਨੂੰ ਵੱਧਦੇ ਵਕਤ ਦੇ ਨਾਲ ਦੇਖਦੇ ਹੋ ਕਿ ਕਿਹਨਾਂ ਉਚਾਈਆਂ ਵੱਲੋਂ ਜਾ ਰਹੇ ਨੇ। ਇਸੇ ਤਰ੍ਹਾਂ ਜਨਰਲ ਸੁਬੇਗ ਸਿੰਘ, ਬੇਸ਼ੱਕ ਜਨਰਲ ਸੁਬੇਗ ਸਿੰਘ ਉਹਨਾਂ ਦਾ ਪਿਛੋਕੜ ਕਿਵੇਂ ਬ੍ਰਿਗੇਡੀਅਰ ਦੇ ਤੌਰ ਤੇ ਉਹਨਾਂ ਨੇ ਮੁਕਤੀ ਵਾਹਿਨੀ ਉਸ ਨੂੰ ਟ੍ਰੇਨਡ ਕੀਤਾ, ਬੰਗਲਾਦੇਸ਼ ਵਾਰ ਦੇ ਵਿੱਚ ਉਹਨਾਂ ਦਾ ਕੀ ਰੋਲ ਰਿਹਾ, ਔਰ ਕਿਵੇਂ ਉਹ ਮੇਜਰ ਜਨਰਲ ਦੇ ਲੈਵਲ ਦੇ ਉੱਤੇ ਸਨ ਜਦੋਂ ਕਿ ਉਹ ਇੱਕ ਨਾਇਕ ਦੇ ਤੌਰ ਤੇ ਉਹਨਾਂ ਦਾ ਉਭਾਰ ਹੋਇਆ। ਪਰ ਔਰ ਇਹ ਵੀ ਇੱਕ ਹੋਰ ਕਹਾਣੀ ਹੈ ਕਿ ਕਿਉਂ ਉਹਨਾਂ ਦੇ ਉੱਤੇ ਫ੍ਰਿਵਲਸ ਜਿਹੜੇ ਨੇ ਉਹ ਕਰਪਸ਼ਨ ਚਾਰਜ ਲਾ ਕੇ ਉਹਨਾਂ ਨੂੰ ਫੌਜ ਤੋਂ ਜਿਹੜਾ ਉਹ ਕੱਢਿਆ ਗਿਆ ਸੀ, ਕਿਉਂਕਿ ਇਹ 71 ਤੋਂ ਬਾਅਦ ਜਦੋਂ ਉਹਨਾਂ ਦੀ ਪੋਸਟਿੰਗ ਇੱਕ ਥਾਂ ਤੇ ਹੁੰਦੀ ਹੈ ਜਿੱਥੇ ਕਿ ਜੈ ਪ੍ਰਕਾਸ਼ ਨਾਰਾਇਣ ਆਪਣਾ ਵੱਡਾ ਜਲਸਾ ਕਰ ਰਿਹਾ, ਔਰ ਇੰਦਰਾ ਗਾਂਧੀ ਦੇ ਹੁਕਮਾਂ ਥੱਲੇ ਉਸ ਵੇਲੇ ਦੀ ਏਜੰਸੀਆਂ ਵਾਲੇ ਜਿਹੜੇ ਇੰਟੈਲੀਜੈਂਸ ਏਜੰਸੀਆਂ ਵਾਲੇ ਸੁਬੇਗ ਸਿੰਘ ਨੂੰ ਕਹਿੰਦੇ ਨੇ ਕਿ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਕਰੋ। ਉਹ ਇਨਕਾਰ ਕਰ ਦਿੰਦਾ, ਉਹ ਕਹਿੰਦਾ ਵੀ ਅਸੀਂ ਫੌਜ ਹੈ, ਸਾਡਾ ਇਹ ਕੰਮ ਨਹੀਂ ਹੈ, ਨਾ ਹੀ ਮੈਂ ਆਪਣੀ ਕੋਈ ਟੁਕੜੀ ਭੇਜ ਸਕਦਾ ਗ੍ਰਿਫਤਾਰੀ ਦੇ ਲਈ। ਸੋ ਕਿਵੇਂ ਇੰਦਰਾ ਗਾਂਧੀ ਨੇ ਫਿਰ ਉਹ ਰਿਵੈਂਜ ਕੱਢਿਆ, ਔਰ ਫਿਰ ਜਨਰਲ ਸੁਬੇਗ ਸਿੰਘ ਕਿਵੇਂ ਉਹਨਾਂ ਦੀ ਮਿਲਣੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ 'ਚ ਪਿੰਡਾਂ ਵਾਲਿਆਂ ਦੇ ਨਾਲ ਹੁੰਦੀ ਹੈ, ਔਰ ਇਹ ਹੁੰਦਾ ਤਾਂ ਇਹ ਰੂਹਾਂ ਦਾ ਇੱਕ ਮਿਸ਼ਨ ਹੈ ਜਿਹੜਾ ਰੱਬ ਵੱਲੋਂ ਹੁੰਦਾ ਹੈ। ਔਰ ਕਿਵੇਂ ਜਨਰਲ ਸੁਬੇਗ ਸਿੰਘ ਨੇ ਫਿਰ ਇਹੀ ਨਹੀਂ ਕਿ ਉਹ ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਜੂਝ ਕੇ ਉਹਨਾਂ ਨੇ ਸ਼ਹੀਦੀ ਪਾਈ। ਅਕਾਲ ਤਖਤ ਦੇ ਜਦੋਂ ਅਸੀਂ ਪ੍ਰੋਮੀਨੈਂਟ ਨਾਂ ਲੈਂਦੇ ਹਾਂ ਉਹਨਾਂ 'ਚ ਸੰਤ ਭਿੰਡਰਾਂਵਾਲਿਆਂ ਤੋਂ ਬਾਅਦ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਦਾ ਨਾਂ ਆਉਂਦਾ। ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ। ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਸੀ ਜਿਨ੍ਹਾਂ ਨੇ ਸ਼ਹੀਦੀ ਪਾਈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਮੋਰਚਾਬੰਦੀ ਜਨਰਲ ਸੁਬੇਗ ਸਿੰਘ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਕੀਤੀ, ਔਰ ਫਰਵਰੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ, ਔਰ ਤੁਸੀਂ ਇਹ ਦੇਖੋ ਕਿ ਵੀ ਇੱਕ ਪਾਸੇ 1.5 ਸਾਲ ਤੋਂ ਜ਼ਿਆਦਾ ਵਕਤ ਤੋਂ ਇੰਦਰਾ ਗਾਂਧੀ MI
ਸਿੱਖਸ ਦੇ ਜਿਹੜੀ ਐਡਵਾਈਜ਼ਰ, ਮੋਸਾਦ ਦੀ ਟ੍ਰੇਨਿੰਗ ਔਰ KGB ਦੀ ਪਲੈਨਿੰਗ ਔਰ ਉਹਨਾਂ ਦਾ ਆਪਣਾ ਰਾਹ ਦਾ ਜਿਹੜਾ RN ਕੌ ਜਿਹੜਾ ਉਹਦਾ ਸਿਕਿਉਰਿਟੀ ਐਡਵਾਈਜ਼ਰ ਸੀ ਜਿਹਨੇ ਰਾਹ ਫਾਊਂਡ ਕੀਤੀ, ਉਹ ਕਿਵੇਂ ਪਲਾਨ ਕਰਦੇ ਨੇ, ਕਿੰਨੀ ਵੱਡੀ ਫੌਜ, ਕਿੰਨੇ ਉਹਨਾਂ ਕੋਲ ਜ਼ਰੀਏ, ਕਿੰਨੇ ਰੀਸੋਰਸ, ਤੇ ਇਧਰ ਜਿਹੜਾ ਇਹ ਫੈਸਲਾ ਕਰ ਲਿਆ ਕਿ ਭਾਈ ਤੁਹਾਡੇ ਲਈ ਲੜ ਕੇ ਦੇਖ ਲਿਆ, ਹੁਣ ਅਸੀਂ ਅਕਾਲ ਤਖਤ ਲਈ, ਸਿੱਖੀ ਦੀ ਆਜ਼ਾਦ ਹਸਤੀ ਲਈ, ਗੁਲਾਮੀ ਦੇ ਸੰਗਲ ਕੱਟਣ ਲਈ ਲੜਾਂਗੇ। ਤੇ ਜਿਵੇਂ ਜਨਰਲ ਸੁਬੇਗ ਸਿੰਘ ਨੇ 4-5 ਦਰਜਨ ਤੋਂ ਜ਼ਿਆਦਾ 100+ ਤੁਸੀਂ ਕਹਿ ਸਕਦੇ ਹੋ ਸਾਰੇ ਯੋਧਿਆਂ ਦੀ ਗਿਣਤੀ, ਕਿਵੇਂ ਉਹਨਾਂ ਨੇ ਦਰਬਾਰ ਸਾਹਿਬ ਦਾ ਆਲਾ ਦੁਆਲਾ ਸਾਰਾ ਉਹਨੂੰ ਡਿਫੈਂਡ ਕਰਨ ਦੇ ਲਈ ਕਿਸ ਕਿਸਮ ਦੀ ਮੋਰਚਾਬੰਦੀ ਕੀਤੀ। ਇਹ ਠੀਕ ਹੈ ਕਿ ਸਪਿਰਿਟ ਤਾਂ ਸਿੱਖੀ ਹੈ, ਜਿਹੜੇ ਲੜੇ ਉਹਨਾਂ 'ਚ ਸਿੱਖੀ ਸਪਿਰਿਟ ਹੈ, ਉਹਨਾਂ 'ਚ ਜਿਹੜਾ ਧਾਰਮਿਕ ਜਜ਼ਬਾ ਹੈ ਸਿੱਖੀ ਦਾ, ਉਹਦੇ 'ਚ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਹੈ, ਜਨਰਲ ਸੁਬੇਗ ਸਿੰਘ ਦੀ ਸ਼ਖਸੀਅਤ, ਉਹ ਜਿਹੜੀ ਕਿ ਰੰਗੀ ਗਈ ਫਿਰ ਗੁਰੂ ਦੇ ਪਿਆਰ ਦੇ ਵਿੱਚ ਵੀ ਔਰ ਸੰਤਾਂ ਦੀ ਮੁਹੱਬਤ ਦੇ ਵਿੱਚ ਵੀ, ਕਿਉਂਕਿ ਉਹਨਾਂ ਨੂੰ ਲੱਗਾ ਕਿ ਭਾਈ ਇਹ ਬੰਦਾ ਹੈ ਜਿਹੜਾ ਸਿੱਖਾਂ ਦੇ ਗਲੋਂ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਅਗਵਾਈ ਦੇ ਰਿਹਾ ਔਰ ਮੈਂ ਆਪਣੀ ਜ਼ਿੰਦਗੀ ਨਿਸ਼ਾਵਰ ਕਰਾਂਗਾ। ਤੇ ਉਹਨਾਂ ਨੇ ਫਿਰ ਜੋ ਜਲਵਾ ਦਿਖਾਇਆ ਅੱਜ ਤੱਕ, ਹੁਣ ਕੱਲ੍ਹ ਹੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਜਿਹੜੀ ਇਹਨਾਂ ਦੀ UK ਦੀ ਅਕੈਡਮੀ ਹੈ ਜਿਹਦੇ ਵਿੱਚ ਪੁਰਾਣੇ ਅੱਜ ਵੀ ਇੰਡੀਆ ਪਾਕਿਸਤਾਨ ਦੇ ਬਹੁਤ ਸਾਰੇ ਜਰਨੈਲ ਉਹਨਾਂ ਬਾਰੇ ਸੀ ਕਿ ਸੈਂਡਰਸ ਟ੍ਰੇਨਡ ਹੁਣ ਵੀ ਆਉਂਦੇ ਨੇ, ਸੈਂਡੂਰਸ ਜਾਂ ਸੈਂਡਰਸ ਉਹਨੂੰ ਕਿਹਾ ਜਾਂਦਾ ਹੈ, ਉੱਥੋਂ ਜਿਹੜਾ ਬੜੀ ਕਿ ਉਹਦੇ 'ਚ ਵੀ ਇਸ ਨੂੰ ਪੜ੍ਹਾਇਆ ਜਾਂਦਾ ਹੈ। ਈਵਨ ਇਹਨਾਂ ਦੇ ਆਪਣੀਆਂ ਮਿਲਟਰੀ ਅਕੈਡਮੀਜ਼ ਦੇ ਵਿੱਚ ਵੀ, ਹਾਲਾਂਕਿ ਕਦੇ ਵੀ ਜਿਹੜਾ ਉਹਦਾ ਪੋਸਟਮਾਰਟਮ ਦਰਬਾਰ ਸਾਹਿਬ ਤੇ ਹਮਲੇ ਦੀ ਜੰਗ ਦਾ ਕਿੰਨੇ ਸੋਲਜਰ ਐਕਚੁਅਲੀ ਮਰੇ, ਹਾਲਾਂਕਿ 97 ਦੀ ਫਿਗਰ ਦਿੱਤੀ ਗਈ, ਬਾਅਦ 'ਚ ਰਾਜੀਵ ਗਾਂਧੀ ਨੇ 700 ਦੀ ਦਿੱਤੀ, ਪਰ ਇਹ ਜ਼ਰੂਰ ਕਿਹਾ ਗਿਆ ਕਿ ਜਿੰਨੀਆਂ ਕੈਜੂਅਲਟੀਜ਼ ਚੀਨ ਔਰ ਪਾਕਿਸਤਾਨ ਦੇ ਨਾਲ 62 ਔਰ 65 ਦੇ ਉਹਨਾਂ ਜੰਗਾਂ ਦੇ ਵਿੱਚ ਵੀ ਨਹੀਂ ਸੀ ਹੋਈਆਂ, ਉਸ ਤੋਂ ਜ਼ਿਆਦਾ ਕੈਜੂਅਲਟੀਜ਼ ਨੇ, ਜ਼ਖਮੀ ਵੀ ਬਹੁਤ ਜ਼ਿਆਦਾ ਨੇ। ਔਰ ਉਹਨਾਂ ਦੇ ਚੇਤਕ ਹੈਲੀਕਾਪਟਰ ਦਿਨ ਰਾਤ ਜਿਹੜੇ ਨੇ ਉਹ ਅੰਬਾਲਾ ਦੇ ਵਿੱਚ ਬਣਾਇਆ ਹੋਇਆ ਸੀ ਹਸਪੀਟਲ, ਜਲੰਧਰ ਵੀ, ਦੂਜੇ ਵੀ, ਉਹ ਲਾਸ਼ਾਂ ਵੀ ਢੋਂਦੇ ਜਿਹੜੇ ਨੇ ਔਰ ਜ਼ਖਮੀਆਂ ਨੂੰ ਵੀ ਢੋਂਦੇ ਰਹੇ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਔਰ ਜਨਰਲ ਸੁਬੇਗ ਸਿੰਘ ਉਹਨਾਂ ਦੀ ਸ਼ਖਸੀਅਤ, ਜਦੋਂ ਅਸੀਂ ਈਵਨ ਪਿਛੋਕੜ ਵੀ ਦੇਖਦੇ ਹਾਂ ਪਰਿਵਾਰਕ ਭਾਈ ਮਤਾਬ ਸਿੰਘ ਮੀਰਾਂਕੋਟ ਦੇ ਨਾਲ, ਉਸ ਬਾਰੇ ਮੈਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਇੱਕ ਲਾਈਨ ਉਹਨਾਂ ਦੀ ਸ਼ਖਸੀਅਤ ਦੇ ਲਈ ਬਿਆਨੀ, ਔਰ ਮੈਂ ਸਮਝਦਾ ਵੀ ਅਸੀਂ ਇਹਨਾਂ ਦਿਨਾਂ ਨੂੰ ਅਜੇ ਯਾਦ ਕਰ ਰਹੇ ਹਾਂ ਤੇ ਇਹ ਬਣਦਾ ਕਿ ਅਸੀਂ ਉਹਨਾਂ ਨੂੰ ਟ੍ਰਿਬਿਊਟ ਦੇਈਏ। ਮਹਿਬੂਬ ਸਾਹਿਬ ਨੇ ਕਿਹਾ ਕਿ ਜਨਰਲ ਸੁਬੇਗ ਸਿੰਘ ਦੀ ਸ਼ਹਾਦਤ 'ਚ ਫਿਲਾਸਫਰਾਂ ਵਰਗੀ ਸਬਰ ਸ਼ਾਂਤੀ ਤੇ ਸੁਕਰਾਤ ਵਰਗੀ ਅਗਾਧ ਤੇ ਮਿੱਠੀ ਚੁੱਪ ਸੀ। ਜੰਗ ਵਿੱਚ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਹਾਣ ਦੀ ਸੂਰਮਗਤੀ, ਇਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸੂਰਮਗਤੀ ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਮਹਿਬੂਬ ਸਾਹਿਬ ਕਹਿੰਦੇ ਨੇ ਕਿ ਉਹਨਾਂ 'ਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਹਾਣ ਦੀ ਸੂਰਮਗਤੀ, ਪਰ ਹੋਰ ਵੱਧ ਨਿਪੁੰਨਤਾ, ਦੂਰਦ੍ਰਿਸ਼ਟੀ, ਸਹੀ ਤੇ ਕਾਰੀ ਚੋਟ ਤੇ ਸੂਖਮ ਸੰਤੁਲਨ ਸੀ। ਜਰਨਲ ਸੁਬੇਗ ਸਿੰਘ ਸਿੱਖ ਇਤਿਹਾਸ ਦੀ ਮੂੰਹ ਜ਼ੋਰ ਕਾਂਗ ਹੁੰਦਾ ਲਹਿਰ, ਕਿ ਜਿਹੜੀ ਆਪ ਮੁਹਾਰੇ, ਜਿਹੜੀ ਮੂੰਹ ਜ਼ੋਰ ਜਿਹੜਾ ਇੱਕ ਥਾਂ ਜਿਵੇਂ ਉਹਨਾਂ ਨੇ ਕਿਹਾ ਕਿ ਸਮਾਂ ਵੀ ਮੂੰਹ ਜ਼ੋਰ ਹੁੰਦਾ ਹੈ, ਕਿ ਉਹ ਮਹਿਬੂਬ ਸਾਹਿਬ ਦਾ ਹੀ ਹੈ ਕਿ ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸੋ ਉਹ ਜਿਹੜਾ ਮੂੰਹ ਜ਼ੋਰ ਸਮਾਂ ਵੀ ਇੱਕ ਪਾਸੇ ਹੈ, ਪਰ ਇੱਧਰ ਸਿੱਖੀ ਪਿਆਰ ਦੀ ਮੂੰਹ ਜ਼ੋਰ ਕਾਂਗ ਹੈ ਜਿਸ ਦਾ ਉਹ ਚਰਨਜੀਵ ਨਾਇਕ ਹੈ। ਚਰਨਜੀਵ ਹੁੰਦਾ ਹੈ ਜਿਹੜਾ ਹਮੇਸ਼ਾ ਜਿਉਏ, ਜਿਹਨੂੰ ਕਹਿੰਦੇ ਨੇ ਹਮੇਸ਼ਾ ਹਯਾਤੀ 'ਚ ਰਹਿਣ ਵਾਲਾ। ਉਹ ਸਿੱਖ ਇਤਿਹਾਸ ਦੇ ਪੰਨਿਆਂ ਦੇ ਉੱਤੇ ਉਹਨਾਂ ਦਾ ਨਾਂ ਲਿਖਿਆ ਗਿਆ। ਸੋ ਇਹ ਜਦੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਟ੍ਰਿਬਿਊਟ ਹੈ। ਹੁਣ ਇਸ ਦੇ ਨਾਲ ਨਾਲ ਜਦੋਂ ਅਸੀਂ ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ, ਖਾਸ ਤੌਰ ਤੇ 8 ਜੂਨ ਦਾ ਦਿਨ, ਹੁਣ 1 ਜੂਨ ਨੂੰ CRPF ਦੀ ਫਾਇਰਿੰਗ ਦੇ ਨਾਲ ਦਰਬਾਰ ਸਾਹਿਬ ਤੇ ਹਮਲੇ ਦਾ
ਜਾਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਦਾ ਆਗਾਜ਼ ਹੋ ਜਾਂਦਾ ਹੈ। ਉਸ CRPF ਦੀ ਫਾਇਰਿੰਗ 'ਚ 11 ਸਿੱਖ, ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਨੇ, ਬੱਚੇ ਵੀ ਨੇ, ਔਰ ਪਹਿਲੇ ਸ਼ਹੀਦ ਜਿਹੜੇ ਬਾਬਾ ਅਟਲ ਦੇ ਉਸ ਮੁਕਾਮ ਦੇ ਉੱਤੇ ਨੇ ਬਾਬਰ ਖਾਲਸਾ ਨਾਲ ਸੰਬੰਧਿਤ, ਉਹਨਾਂ ਦਾ ਜ਼ਿਕਰ ਅਸੀਂ ਆਲਰੇਡੀ ਕਰ ਚੁੱਕੇ ਹਾਂ। ਹੁਣ ਇਹ ਜਗ੍ਹਾ ਲਗਾਤਾਰ 2 ਨੂੰ ਕੀ ਹੋਇਆ, 3 ਨੂੰ ਉਹਦਾ ਅਸੀਂ ਜ਼ਿਕਰ ਕੀਤਾ ਹੈ। 4 ਜੂਨ ਦੀ ਸਵੇਰ ਅੰਮ੍ਰਿਤ ਵੇਲੇ ਪਹਿਲਾ ਗੋਲਾ ਤੋਪ ਦਾ ਦਰਬਾਰ ਸਾਹਿਬ ਵੱਲ ਸੇਧਤ ਕਰਕੇ ਉਹ ਬੈਟਲ ਆਫ ਅਕਾਲ ਤਖਤ ਦੀ ਸ਼ੁਰੂਆਤ ਹੁੰਦੀ ਹੈ। ਫਿਰ 5 ਜੂਨ ਦਾ ਦਿਨ ਸਾਰਾ ਫਾਇਰਿੰਗ, 5 ਜੂਨ ਦੀ ਰਾਤ ਜਿਹਦੇ 'ਚ ਫਿਰ ਉਹਨਾਂ ਦੇ ਸਾਰੇ ਹੀ ਕਮਾਂਡੋ, ਪੈਰਾ ਟਰੂਪਰ, ਨੇਵਲ ਡਾਈਵਰਸ, ਵਿਜੰਤਾ ਟੈਂਕ, ਪਰਸਨਲ ਆਰਮਡ ਕਰੀਅਰਸ, ਔਰ ਉਹ ਸਾਰੇ ਤੋਂ ਬਾਅਦ ਫਿਰ ਫੁੱਲ ਫਲੈਜ ਟੈਂਕਾਂ ਦੇ ਨਾਲ ਜਿਹੜਾ ਉਹ ਜੰਗ ਦੀ ਸ਼ੁਰੂਆਤ ਹੁੰਦੀ ਹੈ। 6 ਜੂਨ ਦੀ ਸਵੇਰ ਤੱਕ ਪਹੁੰਚਦੇ ਆ, ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਜਾਂਦਾ ਹੈ। ਲੇਕਿਨ ਅਜੇ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਉਹਨਾਂ ਦੇ ਜਿਹੜੀ ਉਹ ਨੇੜੇ ਨਹੀਂ ਜਾ ਰਹੇ ਹੁੰਦੇ। ਫਿਰ 7 ਜੂਨ ਤੱਕ ਪਹੁੰਚਦੇ ਆ, ਉਹਨਾਂ ਨੂੰ ਲੱਗਦਾ ਹੈ ਕਿ ਵੀ ਹੁਣ ਕਿਤੋਂ ਫਾਇਰਿੰਗ ਨਹੀਂ ਹੈ, ਸਭ ਬੰਦ ਹੋ ਗਿਆ। ਔਰ ਗਿਆਨੀ ਜ਼ੈਲ ਸਿੰਘ ਉਸ ਵੇਲੇ ਦਾ ਜਿਹੜਾ ਪ੍ਰੈਜ਼ੀਡੈਂਟ, ਜਿਸ ਨੂੰ ਅਸੀਂ ਕੱਲ ਜ਼ਿਕਰ ਕੀਤਾ ਸੀ, ਹਰਭਜਨ ਸਿੰਘ ਕ੍ਰਿਕਟਰ ਦੀ ਗੱਲ ਕਰਦੇ ਹਾਂ ਕਿ ਜਦੋਂ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਦੇ ਲਈ ਨੋਮੀਨੇਟ ਕੀਤਾ ਗਿਆ ਕਾਂਗਰਸ ਵੱਲੋਂ, ਤੇ ਪਹਿਲੀ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਬਣ ਗਏ ਹੋ, ਕੀ ਕਰੋਗੇ? तो उन्हें कहा कि मैं तो नेहरू ख़ानदान का झाड़ू बरदार हूँ। और उस झाड़ू बरदार ने फिर वाकई ही अपनी कौम की तबाही ਦੇ ਵਿੱਚ। ਔਰ ਇਸ ਗੱਲ ਦਾ ਧਿਆਨ ਰਹੇ ਕਿ ਪ੍ਰੈਜ਼ੀਡੈਂਟ ਜਿਹੜਾ ਹੁੰਦਾ ਹੈ ਭਾਰਤ ਦਾ ਕਨਸਟੀਟਿਊਸ਼ਨਲੀ, ਉਹ ਆਰਮਡ ਫੋਰਸਿਸ ਦਾ ਕਮਾਂਡਰ ਇਨ ਚੀਫ ਹੈ, ਮੁਖੀ ਹੈ। ਇਹ ਹਾਲਾਂ ਇੱਕ ਡਿਬੇਟ ਹੈ ਕਿ ਜੀ ਉਹਨੂੰ ਪੁੱਛਿਆ ਗਿਆ ਉਹਨੇ ਦਸਤਖਤ ਕੀਤੇ ਨਹੀਂ ਕੀਤੇ, ਇਹ ਫ੍ਰਿਵਲਸ ਡਿਬੇਟ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੌਜਾਂ ਦੇ ਇੱਕ ਕਮਾਂਡਰ ਇਨ ਚੀਫ ਸਿੱਖ ਦੇ ਹੁੰਦੇ ਆ। ਇਹਨਾਂ ਨੂੰ ਸਿੱਖ ਕਹਿਣਾ ਵੀ ਵੈਸੇ ਜਿਹੜਾ ਉਹ ਸਿੱਖੀ ਦੀ ਤੋਹੀਨ ਹੈ, ਪਰ ਹੁਣ ਗੱਲ ਤਾਂ ਸ਼ਕਲ ਤਾਂ ਸਿੱਖ ਵਾਲੀ ਹੈ ਕਿ ਭਾਈ ਉਹਨੇ ਬਣਾਇਆ ਹੀ ਇੰਦਰਾ ਗਾਂਧੀ ਨੇ ਇਸ ਲਈ ਸੀ, ਇਸ ਗੱਲ ਨੂੰ ਦੱਸਣ ਦੇ ਲਈ ਕਿ ਦੇਖੋ ਜੀ ਇਹ ਤਾਂ ਲਾ ਐਂਡ ਆਰਡਰ ਪ੍ਰੋਬਲਮ ਹੈ। ਪ੍ਰੈਜ਼ੀਡੈਂਟ ਵੀ ਸਿੱਖ ਹੈ, ਜਿਹੜਾ ਮੌਕੇ ਤੇ ਐਡਵਾਈਜ਼ਰ ਵੀ ਲਾਇਆ, ਔਰ ਜਿਹੜਾ ਓਵਰਆਲ ਆਪਰੇਸ਼ਨ ਰਣਜੀਤ ਸਿੰਘ ਦਿਆਲ ਲੈਫਟੀਨੈਂਟ ਜਨਰਲ ਉਹ ਵੀ ਸਿੱਖ ਹੈ ਜੀ। ਮੌਕੇ ਦੇ ਉੱਤੇ ਮੇਜਰ ਜਨਰਲ ਜਿਹੜਾ ਕੁਲਦੀਪ ਬਰਾੜ ਉਹ ਵੀ ਸਿੱਖ ਹੈ। ਇਹ ਭ੍ਰਿਸ਼ਟੇ ਹੋਏ ਲੋਕ। ਹੁਣ ਇਸ ਸਾਰੇ ਤੋਂ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਇਹ ਪ੍ਰੈਸ਼ਰ ਬਿਲਟ ਹੋ ਰਿਹਾ ਸੀ ਜ਼ੈਲ ਸਿੰਘ ਦੇ ਖਿਲਾਫ ਵੀ ਕਿ ਭਾਈ ਤੂੰ ਤੇਰੇ ਥੱਲੇ ਹੋਇਆ। ਸੋ ਉਹ ਇਹ ਕਿਹਾ ਜਾਂਦਾ ਹੈ ਕਿ ਉਹਨੇ ਇਨਸਿਸਟ ਕੀਤਾ ਕਿ ਜੀ ਮੈਂ ਜਾਣਾ ਦਰਬਾਰ ਸਾਹਿਬ, ਇਨਸਿਸਟ ਕੀਤਾ, ਜਾਂ ਉਹ ਇੱਕ ਜਨਰਲ ਦੇ ਤੌਰ ਤੇ ਫੌਜ ਦੇ ਚੀਫ ਕਮਾਂਡਰ ਦੇ ਤੌਰ ਤੇ ਆਇਆ ਕਿਉਂਕਿ ਉਹਨੂੰ ਦੇਖਣ, ਕਿਉਂਕਿ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਹਨੂੰ ਬਰੀ ਤਾਂ ਕਿਸੇ ਹਾਲਤ 'ਚ ਵੀ ਨਹੀਂ ਕੀਤਾ ਜਾ ਸਕਦਾ ਕਿ ਇਸੇ ਹੀ ਜ਼ੈਲ ਸਿੰਘ ਨੇ ਜਿਹਨੇ ਜੇ ਤੋਂ ਐਕਸਪੈਕਟੇਸ਼ਨ ਸੀ ਜੀ ਇਹ ਅਸਤੀਫਾ ਦੇਗਾ ਜਾਂ ਇਹ ਕਰੇਗਾ, ਉਹਨੇ ਬਾਅਦ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰੈਜ਼ੀਡੈਂਟ ਹਾਊਸ ਇੱਕ ਗਲਿਟਰਿੰਗ ਸੈਰੇਮਨੀ ਕਰਕੇ ਫੌਜੀਆਂ ਨੂੰ, ਮਰਿਆਂ ਨੂੰ ਵੀ, ਜਿਉਂਦਿਆਂ ਨੂੰ ਵੀ ਅਵਾਰਡ ਦਿੱਤੇ, ਕਿਸੇ ਨੂੰ ਅਸ਼ੋਕ ਚੱਕਰ, ਕਿਸੇ ਨੂੰ ਫਲਾਣਾ। ਇਹ ਕਦੇ ਨਹੀਂ ਹੋਇਆ ਕਿ ਇਸ ਕਿਸਮ ਦਾ ਜਿਹੜਾ ਉਹ ਵਰਤਾਰਾ ਆਪਣੇ ਤੁਸੀਂ ਸ਼ਹਿਰੀਆਂ ਨੂੰ ਮਾਰ ਕੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਹ ਕੇ ਉਹਨਾਂ ਨੂੰ ਤੁਸੀਂ ਬਹਾਦਰੀ ਦੇ ਅਵਾਰਡ ਦੇ ਰਹੇ ਹੋ। ਸੋ ਮੋਰ ਔਰ ਲੈਸ ਉਹਨੂੰ ਭੇਜਿਆ ਗਿਆ ਕਿ ਜੀ ਉਹ ਜਿਵੇਂ ਇੱਕ ਜੰਗ ਹੋਈ ਹੈ, ਔਰ ਜੰਗ ਦਾ ਫਿਰ ਜਿਹੜਾ ਸੁਪਰੀਮ ਕਮਾਂਡਰ ਹੈ, ਜਿਹੜਾ ਕਮਾਂਡਰ ਇਨ ਚੀਫ ਪ੍ਰੈਜ਼ੀਡੈਂਟ, ਉਹ ਆਇਆ ਦੇਖਣ ਲਈ ਕਿ ਜੀ ਮੇਰੀ ਫੌਜ ਨੇ ਫਤਹ ਪਾ ਲਈ ਹੈ। ਹੁਣ ਉਹ ਉਵੇਂ ਹੀ ਗੁਲਾਬ ਦਾ ਫੁੱਲ ਵੀ ਟੰਗਿਆ ਹੋਇਆ ਹੈ, ਔਰ ਇਹ ਕਿਹਾ ਜਾਂਦਾ ਹੈ ਉਸ ਵੇਲੇ ਤੱਕ ਤਾਂ ਅਜੇ 4 ਚੁਫੇਰੇ ਜਿਹੜੀਆਂ ਨੇ ਡੈੱਡ ਬੋਡੀਜ਼ ਕਈ ਕਮਰਿਆਂ ਦੇ ਅੰਦਰ ਕਾਹਲੀ ਦੇ ਵਿੱਚੋਂ ਸਾਰੀ ਤਿਆਰੀ ਕੀਤੀ ਗਈ। 4 ਚੁਫੇਰੇ ਅਜੇ ਸਰੋਵਰ ਜਿਹੜਾ ਉਹ ਸਿੱਖਾਂ ਦੇ ਖੂਨ ਨਾਲ ਲਾਲ ਸੀ, ਸਰੋਵਰ ਦੇ ਵਿੱਚ ਅਜੇ ਡੈੱਡ ਬਾਡੀਜ਼ ਵੀ ਹੋਣਗੀਆਂ ਕਿਉਂਕਿ ਬਾਅਦ ਦੇ ਵਿੱਚ ਸਮੁੱਚੀ ਕਾਰ ਸੇਵਾ ਕੀਤੀ ਗਈ। 4 ਚੁਫੇਰੇ ਜਿਹੜਾ ਕਿਸ ਕਿਸਮ ਦਾ ਔਰ ਕਿਵੇਂ, ਇਹ ਸਬੂਤ ਨੇ ਕਿ ਕਿਵੇਂ ਅੰਮ੍ਰਿਤਸਰ ਮਿਊਨਿਸਪਲ ਕਮੇਟੀ ਦੀਆਂ ਕੂੜਾ ਗੰਦ ਢੋਣ ਵਾਲੀਆਂ ਗੱਡੀਆਂ ਦਿਨ ਰਾਤ, ਜਿਨ੍ਹਾਂ ਦੇ ਜਿਹੜੇ ਮੁਲਾਜ਼ਮ 200 ਤੋਂ ਜ਼ਿਆਦਾ ਬੰਦਾ ਲਿਆਂਦਾ ਗਿਆ, ਉਹਨਾਂ ਨੂੰ ਕਿਹਾ ਗਿਆ, ਸ਼ਰਾਬ ਪਿਆਈ ਗਈ, ਉਹਨਾਂ ਨੂੰ ਕਿਹਾ ਗਿਆ ਕਿ ਜੀ ਭਾਈ ਤੁਸੀਂ ਜੋ ਵੀ ਜਿਨ੍ਹਾਂ ਨੂੰ ਤੁਸੀਂ ਲੱਦਣਾ ਉਹਨਾਂ ਦੀਆਂ ਘੜੀਆਂ, ਬਟੂਏ, ਜੋ ਮਰਜ਼ੀ ਲੁੱਟ ਦਾ ਮਾਲ ਤੁਹਾਡਾ, ਔਰ ਹੋਰ ਕੀ ਕੀ ਪ੍ਰੋਮਿਸ ਕੀਤਾ ਹੋਏਗਾ। ਹੁਣ ਇਸ ਦੇ ਵੀ ਆਈ ਵਿਟਨੈਸ ਆ ਗਿਆ ਜਿਹੜਾ ਇੱਕ ਬੰਦਾ ਉਹਨਾਂ 'ਚ ਸ਼ਾਮਲ ਸੀ। ਲੇਕਿਨ ਹੁਣ ਇਹ ਜ਼ੈਲ ਸਿੰਘ ਆਪਣੇ ਪੂਰੇ ਸਿਕਿਉਰਿਟੀ ਦੇ ਨਾਲ ਕਰਨਲ ਲੈਵਲ ਦੇ ਉਹਦੇ, ਔਰ ਬਰਾੜ ਵੀ ਨਾਲ ਹੈ, ਦੂਸਰਾ ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਪਹੁੰਚਦਾ ਹੈ। ਔਰ ਉਸ ਵੇਲੇ ਜਦੋਂ ਕਿ 6 ਦੀ ਸਵੇਰ ਤੱਕ ਜਿਹੜਾ
ਗੋਲਾਬਾਰੀ ਬੰਦ ਹੋ ਚੁੱਕੀ ਹੈ ਔਰ ਫੌਜ ਸਮਝਦੀ ਹੈ ਵੀ ਉਹਨਾਂ ਨੇ ਸਾਰੇ ਮੋਰਚੇ ਜਿਹੜੇ ਸੀ ਉਹ ਨਿਊਟਰਲਾਈਜ਼ ਕਰ ਦਿੱਤੇ ਨੇ। ਅਚਾਨਕ ਇੱਕ ਸ਼ੂਕ ਦੀ ਗੋਲੀ ਜਿਹੜੀ ਹੈ ਉਹ ਬੁੰਗਾ ਰਾਮਗੜੀਆਂ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਦਰਬਾਰ ਸਾਹਿਬ ਬੁੰਗੇ ਦਾ ਮਤਲਬ ਕੰਟੋਨਮੈਂਟ ਹੁੰਦਾ ਹੈ, ਫੌਜੀ ਛਾਉਣੀ, ਔਰ ਇਹ 18ਵੀਂ ਸਦੀ ਦੇ ਵਿੱਚ ਬੁੰਗਾ ਰਾਮਗੜੀਆ ਜਿਹੜਾ ਇਹ ਇਸ ਲਈ ਜਿਹੜਾ ਤਾਮੀਰ ਕੀਤਾ ਗਿਆ ਸੀ ਕਿ ਦਰਬਾਰ ਸਾਹਿਬ ਨੂੰ ਡਿਫੈਂਡ ਕਰਨਾ ਹੈ ਔਰ ਬਹੁਤ ਉੱਚਾ ਸੀ। ਔਰ ਉਹਨਾਂ ਜ਼ਮਾਨਿਆਂ 'ਚ ਈਵਨ ਜੇ ਉਸ ਬੁੰਗੇ ਤੋਂ ਲਾਹੌਰ ਤੱਕ ਜਿਹੜੀ ਮੂਵਮੈਂਟ ਹੈ ਉਹ ਨਜ਼ਰ ਆਉਂਦੀ ਸੀ, ਕਿਉਂਕਿ ਉਸ ਜ਼ਮਾਨੇ ਜਿਸ ਕਿਸਮ ਦੀ ਪੋਲਿਊਸ਼ਨ ਨਹੀਂ ਸੀ ਔਰ ਜਿਹੜੇ ਵੀ ਸੜਕਾਂ ਵੀ ਕੱਚੀਆਂ ਸੀ। ਜ਼ਾਹਰ ਹੈ ਜੇ ਕੋਈ ਘੋੜ ਚੜੇ ਨੇ ਜਾਂ ਦੂਜੇ ਨੇ, ਘੱਟਾ ਵੀ ਉੱਡ ਰਿਹਾ, ਤੁਹਾਨੂੰ ਪਤਾ ਹੈ ਵੀ ਫੌਜ ਚੜ ਰਹੀ ਹੈ। ਸੋ ਬੁੰਗਿਆਂ ਦਾ ਮਕਸਦ ਹੀ ਡਿਫੈਂਡ ਕਰਨਾ ਸੀ ਦਰਬਾਰ ਸਾਹਿਬ ਨੂੰ। ਔਰ ਉਹ ਗੋਲੀ ਸ਼ੂਕ ਦੀ ਆਂਦੀ ਹੈ, ਉਹਦੇ ਕੰਨ ਦੇ ਕੋਲੋਂ ਲੰਘ ਕੇ ਉਹਦੇ ਨਾਲ ਜਿਹੜਾ ਉਹਦਾ ਇੱਕ ਸਿਕਿਉਰਿਟੀ ਇੰਚਾਰਜ ਕਰਨਲ ਹੈ ਉਹਦੇ ਵੱਜਦੀ ਹੈ ਔਰ ਉਹ ਮੌਕੇ ਤੇ ਢੇਰ ਹੋ ਜਾਂਦਾ ਹੈ। ਹੱਥਾਂ 'ਚ ਦੇਖਦਿਆਂ ਉਹਦੀ ਹੱਥਾਂ 'ਚ ਮੌਤ ਹੁੰਦੀ ਹੈ। ਉਹਨਾਂ ਦੇ ਆਇਰਾ ਫੌਰਨ ਗਿਆਨੀ ਜ਼ੈਲ ਸਿੰਘ ਨੂੰ ਸਿਕਿਉਰਿਟੀ ਕਵਰ ਦੇ ਕੇ ਉੱਥੋਂ ਬਾਹਰ ਕੱਢਿਆ ਜਾਂਦਾ ਹੈ। ਔਰ ਇਹ ਬੁੰਗਾ ਰਾਮਗੜੀਆਂ ਦੇ ਵਿੱਚ ਫਿਰ ਫੌਜ ਜਿਹੜੀ ਹੈ ਉਹ 2 ਸਿੰਘ ਉਹਦੇ 'ਚ ਸਨ ਔਰ ਉਹਨਾਂ ਨੇ ਅੱਗੋਂ ਕਈ ਘੰਟੇ ਮੁਕਾਬਲਾ ਕੀਤਾ ਔਰ ਇਹ ਸਿੰਘ ਜਿਹਨੇ ਇਹ ਫਾਈਨਲ ਗੋਲੀ ਦਾਗ ਕੇ ਦੱਸਿਆ ਕਿ ਭਾਈ ਤੁਹਾਡਾ ਇਹ ਜਿਹੜਾ ਜੋ ਵੀ ਕਾਰ ਹੈ ਉਸ ਦੇ ਤੁਹਾਡਾ ਜਿਹਨੂੰ ਕਮਾਂਡਰ ਨੂੰ ਤੁਸੀਂ ਚੀਫ ਨੂੰ ਲਿਆਂਦਾ ਅੱਜ ਵੀ ਖਾਲਸੇ ਦੇ ਯੋਧੇ ਨੇ, ਉਹਨਾਂ ਦਾ ਨਾਮ ਮੇਜਰ ਸਿੰਘ ਨਾਗੋਕੇ ਸੀ। ਸੋ ਇਹ 8 ਜੂਨ ਦੀ ਵੱਡੀ ਘਟਨਾ ਜ਼ੈਲ ਸਿੰਘ ਦੇ ਹਾਲਾਂ ਉਹਦੇ ਜਦੋਂ ਉਹਦੀ ਵਿਜ਼ਿਟ ਨੂੰ ਉਹਨਾਂ ਦੇ ਦੂਰਦਰਸ਼ਨ ਵਗੈਰਾ ਕਵਰ ਕਰ ਰਿਹਾ ਲਾਈਵ, ਕਿਉਂਕਿ ਬਾਕੀ ਤਾਂ ਸਾਰਾ ਮੀਡੀਆ ਬਾਹਰ ਕੱਢਿਆ ਹੋਇਆ ਸੀ। ਗੋਲੀ ਦੀ ਆਵਾਜ਼ ਵੀ ਸੁਣਦੀ ਹੈ, ਡਿੱਗਣ ਦਾ ਵੀ, ਪਰ ਇੱਕਦਮ ਜਿਹੜਾ ਉਹ ਸਕਰੀਨ ਬਲੈਕ ਕਰ ਦਿੱਤੀ ਜਾਂਦੀ ਹੈ ਔਰ ਇਸ ਘਟਨਾ ਦਾ ਕਦੇ ਬਹੁਤਾ ਭੋਗ ਨਹੀਂ ਪਾਇਆ ਗਿਆ। ਸੋ ਅਸੀਂ ਜਿੱਥੇ ਇਹ ਸਾਰੇ ਪਾਰਟ ਨੂੰ ਦੇਖ ਰਹੇ ਹਾਂ ਉੱਥੇ ਇਸ ਬਹਾਦਰ ਯੋਧੇ ਨੂੰ ਮੇਜਰ ਸਿੰਘ ਨਾਗੋਕੇ ਨੂੰ ਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਔਰ ਇਸੇ ਦੌਰ 'ਚ ਕੱਲ ਵੀ ਅਸੀਂ ਜ਼ਿਕਰ ਕਰਾਂਗੇ ਫਿਰ ਸਿੱਖ ਰੈਫਰੈਂਸ ਲਾਇਬ੍ਰੇਰੀ ਔਰ ਸੈਂਟਰਲ ਸਿੱਖ ਮਿਊਜ਼ੀਅਮ ਉਹਨੂੰ ਕਿਵੇਂ ਲੁੱਟਿਆ ਜਾਂਦਾ ਹੈ, ਤਬਾਹ ਕੀਤਾ ਜਾਂਦਾ ਹੈ ਔਰ ਕਿਵੇਂ ਇਸ ਜਿੱਥੇ ਇੱਕ ਪਾਸੇ ਇਸ ਆਪਰੇਸ਼ਨ ਨੂੰ ਬਲੂ ਸਟਾਰ ਕਹਿ ਕੇ ਇਸ ਦੀ ਕੀਤੀ ਗਈ, ਨਾਲ ਦੀ ਨਾਲ ਦੂਸਰਾ ਆਪਰੇਸ਼ਨ ਜਿਹੜਾ ਸਾਈਮਲਟੇਨੀਅਸਲੀ ਫੌਜ ਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਫਿਰ ਅਗਲੇ ਕਈ ਮਹੀਨੇ ਚਲਾਇਆ ਆਪਰੇਸ਼ਨ ਵੁੱਡ ਰੋਜ਼, ਉਸ ਦਾ ਅਸੀਂ ਜ਼ਿਕਰ ਕਰਾਂਗੇ। ਪਰ ਕਨਕਲੂਜਨ ਤੋਂ ਪਹਿਲਾਂ ਜਿਵੇਂ ਦਲ ਖਾਲਸਾ ਨੇ ਮੰਗ ਕੀਤੀ ਹੈ ਔਰ ਇਸ ਵਾਰ ਵੀ ਬੇਸ਼ੱਕ ਪ੍ਰੋਮੀਨੈਂਟ ਸ਼ਹੀਦਾਂ ਨੂੰ ਅਸੀਂ ਸਜਦਾ ਕਰਦੇ ਹਾਂ, ਜਿਨ੍ਹਾਂ ਦੇ ਨਾਂ ਵੀ ਅਸੀਂ ਲੈਂਦੇ ਵੀ ਹਾਂ, ਪਰ ਹੁਣ ਜਿਨ੍ਹਾਂ ਦੇ ਵੀ ਵੇਰਵੇ ਅਵੇਲੇਬਲ ਨੇ ਜਿਹੜੇ ਦਰਬਾਰ ਸਾਹਿਬ 'ਚ ਡਿਫੈਂਡ ਕਰਦੇ ਆ ਇਸ ਘੱਲੂਘਾਰਾ ਹਫਤੇ ਦੇ ਵਿੱਚ ਸ਼ਹੀਦ ਹੋਏ, ਇਹ ਮੰਗ ਕੀਤੀ ਗਈ ਹੈ ਕਿ ਅਰਦਾਸ ਦੇ ਵਿੱਚ ਵੀ ਜਦੋਂ ਇਹ ਘੱਲੂਘਾਰੇ ਦੀ ਅਰਦਾਸ ਹੁੰਦੀ ਹੈ ਉਹਨਾਂ ਸਾਰਿਆਂ ਦੇ ਨਾਂ ਲੈ ਜਾਣ। ਬੇਸ਼ੱਕ ਪ੍ਰੋਮੀਨੈਂਟ ਸਿੰਘਾਂ ਦੇ ਪਰਿਵਾਰਾਂ ਨੂੰ ਸੱਦ ਕੇ, ਜਿਵੇਂ ਸੰਤ ਪਿੰਡਾਂ ਵਾਲੇ ਦੇ ਪਰਿਵਾਰ, ਭਾਈ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਸ ਦਿਨ। ਪਰ ਇਹ ਜ਼ਰੂਰੀ ਹੈ ਕਿ ਅਸੀਂ ਹਰ ਸਿੱਖ ਜਿਹਨੇ ਆਪਣਾ ਸਿਰ ਦਿੱਤਾ ਹੈ ਉਹ ਗੁਰੂ ਦੇ ਦਰ ਤੇ ਤਾਂ ਪ੍ਰਵਾਨ ਹੈ, ਪਰ ਸਾਡਾ ਫਰਜ਼ ਵੀ ਬਣਦਾ ਹੈ ਉਹਨਾਂ ਨੂੰ ਰੈਕਗਨਾਈਜ਼ ਕਰੀਏ। ਔਰ ਇਹ ਵੀ ਮੰਗ ਹੈ ਕਿ ਭਾਈ ਹੁਣ ਜਿਹੜੀ ਮੱਚ ਪ੍ਰੋਮਿਸ ਸ਼ਹੀਦ ਗੈਲਰੀ ਸੀ ਜਿਹਨੂੰ ਇਹਨਾਂ ਨੇ ਯਾਦਗਾਰ ਤਾਂ ਸ਼ਹੀਦੀ ਬਣਾਈ ਸੰਤ ਪਿੰਡਾਂ ਵਾਲਿਆਂ ਦੀ ਯਾਦ ਦੇ ਵਿੱਚ, ਪਰ ਉਹ ਸ਼ਹੀਦ ਗੈਲਰੀ ਜਿਸ ਦਾ ਕੰਮ ਉੱਥੇ ਹੀ ਰੋਕ ਦਿੱਤਾ ਗਿਆ। ਸਾਰੇ ਹੀ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਜੂਝਦੇ ਆ ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੇ ਵੇਰਵੇ ਔਰ ਜੋ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਚੀਜ਼ਾਂ ਨੇ ਉਹਨਾਂ ਨੂੰ ਔਨ ਡਿਸਪਲੇ ਕੀਤਾ ਜਾਏ। ਔਰ ਦਲ ਖਾਲਸਾ ਨੇ ਮੰਗ ਕੀਤੀ ਹੈ ਕਿ ਇੱਕ ਸੁਨਹਿਰੀ ਅੱਖਰਾਂ ਵਾਲੀ ਜਿਹੜੀ ਸਿੱਲ ਹੈ ਪਲੈਕ, ਉਹ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਦਰਬਾਰ ਸਾਹਿਬ ਦੀ ਹਦੂਦ ਚਲਾਈ ਜਾਏ, ਜਿਹਦੇ 'ਚ ਉਹਨਾਂ ਸਾਰੇ ਸ਼ਹੀਦ ਸਿੰਘਾਂ ਦੇ ਨਾਂ ਹੋਣ ਜਿਹੜੇ ਜੂਝ ਕੇ ਸ਼ਹੀਦ ਹੋਏ ਨੇ। ਔਰ ਜਿਵੇਂ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਸਿੱਖ ਨੈਸ਼ਨਲ ਸੈਂਟਰ ਗੁਰਦੁਆਰਾ ਸਾਹਿਬ ਹਿਊਸਟਨ, ਜਿਸ ਦੇ ਸਰਵੇ ਸਰਵਾ ਔਰ ਰੂਹ ਡਾਕਟਰ ਹਰਦਮ ਸਿੰਘ ਆਜ਼ਾਦ ਨੇ, ਉਹਨਾਂ ਦਾ ਇੱਕ ਵਿਜ਼ਨ ਅਮਰੀਕਾ ਭਰ 'ਚ ਇਹ ਸਾਰੇ ਨੂੰ ਹੀ ਨਹੀਂ ਗਲੋਬਲੀ ਉਹਨਾਂ ਦਾ ਸੀ ਔਰ ਮੇਨ ਹਾਈਵੇ ਦੇ ਨੇੜੇ ਉਹਨਾਂ ਨੇ ਥਾਂ ਲੈ ਕੇ ਸਾਰੇ ਨੂੰ, ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਹੈ। ਪਰ ਉਹਨਾਂ ਦਾ ਇਹ ਡ੍ਰੀਮ, ਉਹਨਾਂ ਨੇ ਇਹ ਆਫਰ ਵੀ ਕੀਤਾ ਸੀ ਕਿ ਤੁਸੀਂ ਜੂਨ 84 ਦੇ ਔਰ ਖਾਲਿਸਤਾਨ ਦੀ ਸਾਰੀ ਤਹਿਰੀਕ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਕੋਈ ਵੀ ਯਾਦਗਾਰ, ਕੋਈ ਮਿਊਜ਼ੀਅਮ ਬਣਾਉਣਾ ਚਾਹੋ ਤੇ ਅਸੀਂ ਜਿਹੜਾ ਸਿੱਖ ਨੈਸ਼ਨਲ ਸੈਂਟਰ ਵੱਲੋਂ ਜਿਹੜਾ ਉਹ ਫੁੱਲੀ ਕੋਆਪਰੇਟ ਕਰਾਂਗੇ ਔਰ ਤੁਸੀਂ ਸਾਡੇ
ਇਸ ਥਾਂ ਦੇ ਉੱਤੇ ਹੀ ਬਣਾ ਸਕਦੇ ਹੋ। Nice. ਔਰ ਇਹ ਪ੍ਰੋਗਰਾਮ ਅੱਜ ਉਹਨਾਂ ਵੱਲੋਂ ਗੁਰਦੁਆਰਾ ਕਮੇਟੀ ਔਰ ਸਾਡੇ ਪਿਆਰੇ ਵੀਰ ਨੇ ਸਰਦਾਰ ਸੰਪੂਰਨ ਸਿੰਘ, ਭਾਈ ਧਿਆਨ ਸਿੰਘ, ਭਾਈ ਜਰਨੈਲ ਸਿੰਘ, ਉਹਨਾਂ ਸਾਰਿਆਂ ਨੇ ਹੀ ਜਿਹੜਾ ਇਸ ਨੂੰ ਸਪਾਂਸਰ ਕੀਤਾ ਹੈ। ਉਹਨਾਂ ਦਾ ਮੈਸੇਜ ਵੀ ਹੈ ਜਿਹੜਾ ਕਿ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਸ ਨੂੰ ਉਹ ਪਲੇ ਚਲਾ ਕਰ ਦੇਣ। ਦਾਂ ਜੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਵਿਖੇ ਜੋ ਜੂਨ 1984 ਦੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਜੋ ਸਮਾਗਮ ਹੋਏ ਹਨ, ਉਹਨਾਂ ਵਿੱਚ ਸਰਬੱਤ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਇਕੱਤਰਤਾ ਹੋਈ ਅਤੇ ਕੱਲ ਇੰਡੀਅਨ ਕੌਂਸਲੇਟ ਦੇ ਸਾਹਮਣੇ ਜੋ ਜੂਨ 1984 ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਰੋਸ ਮੁਜ਼ਾਹਰਾ ਜੋ ਕੀਤਾ ਗਿਆ ਸੀ, ਸੋ ਉੱਥੇ ਵੀ ਸੰਗਤਾਂ ਦੀ ਬੜੀ ਵੱਡੀ ਗਿਣਤੀ ਵਿੱਚ ਇਕੱਤਰਤਾ ਹੋਈ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜੋ ਕੌਮੀ ਘਰ ਦੇ ਵਾਸਤੇ ਜਦੋਜਹਿਦ ਚੱਲ ਰਹੀ ਹੈ, ਉਸ ਵਾਸਤੇ ਸਮੁੱਚੀਆਂ ਸੰਗਤਾਂ ਅਤੇ ਜਥੇਬੰਦੀਆਂ ਵਚਨਬੱਧ ਹਨ। ਗੁਰੂ ਮਹਾਰਾਜ ਕਿਰਪਾ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਜੋ ਯਤਨ ਕਰਕੇ ਚੜ੍ਹਦੀ ਕਲਾ ਦੇ ਕਾਰਜ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।